ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਆ ਉਸ ਦੀ ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਜੀ। ਜੋ ਉੱਥੇ ਭਾਰਤ ਵਿੱਚ ਜਾਂ ਅਖਬਾਰਾਂ ਦੇ ਵਿੱਚ ਜਾਂ ਵੀ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਸਾਨੂੰ ਲੱਭਦਾ ਹੈ, ਉਸ ਦੀ ਅਸੀਂ ਗੱਲਬਾਤ ਕਰਦੇ ਹਾਂ। ਸੁਸ਼ੀਲ ਦੋਸਾਂਝ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਹਫ਼ਤਾਵਾਰੀ ਪ੍ਰੋਗਰਾਮ ਹੈ ਖਬਰ ਤੇ ਨਜ਼ਰ, ਜਿਹਦੇ ਚ ਮੈਂ ਤੁਹਾਡੇ ਨਾਲ ਮੁਖਾਤਬ ਹੁੰਦਾ। ਤੇ ਅੱਜ ਵੀ ਅਸੀਂ ਪੰਜਾਬੀ ਤੇ ਭਾਰਤੀ ਸਮਾਜ ਤੇ ਰਾਜਨੀਤੀ ਚ ਵਾਪਰ ਰਹੀਆਂ ਘਟਨਾਵਾਂ ਦੇ ਉੱਤੇ ਹਰ ਵਾਰ ਵਾਂਗ ਆਪਣੀ ਸਮਝ ਦੇ ਮੁਤਾਬਕ ਟਿੱਪਣੀਆਂ ਕਰਨੀਆਂ। ਤੇ ਸਾਡੀ ਅੱਜ ਦੀ ਗੱਲਬਾਤ ਦੀ ਲੜੀ ਨੂੰ ਤੋੜਨਗੇ ਬਲਵਿੰਦਰ ਜੀ। ਜੀ ਸਰੋਤਿਓ, ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਅੱਗੇ ਤੋਰਿਆ ਜੀ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਖਾਲਸਾ ਇੰਸ਼ੋਰੈਂਸ, ਫੋਨ ਨੰਬਰ 4082722500। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਸਤਰਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁੱਖਾ ਸਿੰਘ ਜੀ ਵਾਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਲੱਖਣ ਸਿੰਘ ਸੋਢੀ ਜੀ। ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦੇ। ਇਹ ਪੰਜਾਬੀ ਰੇਡੀਓ USA ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਤੇ ਅੱਗੇ ਚੱਲਦੇ ਜੀ ਅੱਜ ਦੀਆਂ ਖਬਰਾਂ ਵੱਲ। ਜਿਹੜੀ ਸਭ ਤੋਂ ਪਹਿਲੀ ਖਬਰ ਆ ਜੀ, ਜੋ ਸੁਸ਼ੀਲ ਜੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਜੋ ਅੱਜ ਕੱਲ੍ਹ ਬਹੁਤ ਤਣਾਅ ਪੈਦਾ ਹੋਇਆ ਜਾਂ ਮਾਫੀਨਾਮੇ ਦੇ ਕਰਕੇ ਸੌਦਾ ਸਾਧ ਨੂੰ ਮਾਫੀਨਾਮਾ ਦਿੱਤਾ ਆ, ਉਹਦੇ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਖਰਾਬ ਹੋਣ ਦਾ ਜਿਹੜਾ ਖਦਸ਼ਾ ਹੈ। ਤੇ ਅੱਜ ਵੀ ਕਹਿੰਦੇ ਕਿ ਜਿਹੜੀਆਂ ਘਟਨਾਵਾਂ ਹੋਈਆਂ ਆ ਉਹ ਬਹੁਤ ਦੁਖਦਾਇਕ ਘਟਨਾਵਾਂ ਆ। ਲਾਜ਼ਮੀ ਤੌਰ ਤੇ ਬਹੁਤ ਅਫਸੋਸਨਾਕ ਹੈ। ਫਰੀਦਕੋਟ ਜ਼ਿਲ੍ਹੇ ਦਾ ਪਿੰਡ ਬਰਗਾੜੀ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਜਿਹੜਾ ਹੈ। ਗੁਰਦੁਆਰਾ ਬਾਬਾ ਜੀਵਨ ਸਿੰਘ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜਨ ਦੇ ਕਾਰਨ ਜਿਹੜੇ ਹੈ ਉਹ ਮੁਜ਼ਾਹਰਾਕਾਰੀ ਤਾਂ ਇਹ ਦੱਸ ਰਿਹਾ ਹੈ ਕਿ ਕੁਝ ਪੰਥ ਵਿਰੋਧੀ ਜਿਹੜੀਆਂ ਤਾਕਤਾਂ ਹੈ ਉਹਨਾਂ ਵੱਲੋਂ ਇਹ ਸਾਰਾ ਕਾਰਾ ਕੀਤਾ ਗਿਆ। ਗੁਰਦੁਆਰੇ ਦੇ ਗ੍ਰੰਥੀ ਹੈਗੇ ਨੇ ਭਾਈ ਮੱਖਣ ਸਿੰਘ। ਉਹਨਾਂ ਦੇ ਦੱਸਣ ਮੁਤਾਬਕ ਸੋਮਵਾਰ ਸਵੇਰੇ 6 ਵਜੇ ਨਿਤਨੇਮ ਤੋਂ ਬਾਅਦ ਜਦੋਂ ਘਰ ਚਲੇ ਗਏ ਤੇ 7:30 ਵਜੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਗੁਰੂ ਘਰ ਚੋਂ ਧੂੰਆਂ ਨਿਕਲ ਰਿਹਾ। ਜਦੋਂ ਉੱਥੇ ਗਏ ਤਾਂ ਚੰਦੋਆ ਸਾਹਿਬ ਸੜ ਚੁੱਕੇ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਜਲ ਗਏ ਸੀ। ਤੇ ਦੱਸਿਆ ਗਿਆ ਪਹਿਲਾਂ ਜਿਹੜੀ ਖਬਰ ਆਈ ਕਿ ਗੁਰੂ ਘਰ 'ਚ ਜਿਹੜਾ ਇੱਕ ਪੱਖਾ ਲੱਗਾ ਹੈ ਉਹਦੇ ਨਾਲ ਸ਼ਾਰਟ ਸਰਕਟ ਹੋਇਆ, ਜਿਹਦੇ ਕਰਕੇ ਹਾਦਸਾ ਹੋਇਆ। ਪਰ ਇਹ ਗੱਲ ਸਿੱਖ ਸੰਗਤਾਂ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਉਹਨਾਂ ਦਾ ਕਹਿਣਾ ਇਹ ਹੈ ਕਿ ਪੰਥ ਵਿਰੋਧੀ ਤਾਕਤ ਹੈ ਜਿਹਦੇ ਕਰਕੇ ਇਹ ਸਾਰੀ ਘਟਨਾ ਜਿਹੜੀ ਅੰਜਾਮ ਦਿੱਤੀ ਗਈ। ਘਟਨਾ ਦੇ ਕਾਰਨ ਅਸਲ ਕੀ ਹੈ ਇਹ ਵੀ ਸੱਚ ਬੜੀ ਛੇਤੀ ਸਾਹਮਣੇ ਆ ਜਾਏਗਾ। ਪਰ ਵਿਰੋਧ ਜਿਹੜਾ ਰੋਸ ਜਿਹੜਾ ਉਹ ਆਪਣੀ ਥਾਂ ਦੇ ਉੱਤੇ, ਤੇ ਇਸ ਰੋਸ ਦੇ ਨਾਲ ਸਿੱਝਣ ਦਾ ਜਿਹੜਾ ਸਰਕਾਰੀ ਤਰੀਕਾ ਆ ਉਹ ਵਾਜਬ ਨਹੀਂ ਕਿਹਾ ਜਾ ਸਕਦਾ। ਕੱਲ ਬੁੱਟਰ ਪਿੰਡ ਦੇ ਨੇੜੇ ਹੀ ਆ, ਬਰਗਾੜੀ ਦੇ ਨੇੜੇ ਪਿੰਡ, ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ 4-5 ਹਜ਼ਾਰ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਸਨ। ਉਹਨਾਂ ਨੇ ਉੱਥੇ ਜਾਮ ਲਾਇਆ ਤੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਉਹਨਾਂ ਨੇ ਜਾਮ ਕਰ ਦਿੱਤਾ। ਪੁਲਿਸ ਨੇ ਜਿਸ ਤਰੀਕੇ ਦੇ ਨਾਲ ਬਿਹੇਵ ਕੀਤਾ ਉਹ ਬਿਹੇਵ ਇਸ ਕਰਕੇ ਦਰੁਸਤ ਨਹੀਂ ਹੈ ਕਿ ਇਹਦੇ ਨਾਲ ਸਥਿਤੀ ਸੁਧਰਨ ਦੀ ਥਾਂ ਤੇ ਵਿਗੜ ਗਈ। ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਮੁਕਾਬਲੇ 'ਚ ਜਿਹੜੇ ਮੁਜ਼ਾਹਰਾਕਾਰੀ ਸੀ ਸਿੱਖ ਸੰਗਤਾਂ ਸੀ ਉਹਨਾਂ ਨੇ ਸਰਕਾਰੀ ਜਿਹੜੇ ਵਹੀਕਲ ਸੀ ਉਹਦੀ ਭੰਨ ਤੋੜ ਕੀਤੀ ਤੇ ਇੱਟਾਂ ਰੋੜੇ ਬਹੁਤ ਵੱਡੇ ਪੱਧਰ ਤੇ ਚੱਲੇ, ਜਿਹਦੇ 'ਚ ਲਾਠੀ ਚਾਰਜ ਤੇ ਫਾਇਰਿੰਗ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜ਼ਖਮੀ ਹੋਏ ਤੇ ਲੋਕਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਰੋੜੇ ਬੱਟੇ ਇਕੱਠੇ ਕੀਤੇ ਹੋਏ ਸੀ, ਉਹ ਵਰਾਏ ਪੁਲਿਸ ਦੇ ਉੱਤੇ, ਜਿਹਦੇ 'ਚ 3 ਥਾਣੇਦਾਰਾਂ ਸਮੇਤ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਆ। ਮੁਜ਼ਾਹਰਾਕਾਰੀ ਇਹ ਮੰਗ ਕਰ ਰਿਹਾ ਕਿ ਜਿਸ ਤਰ੍ਹਾਂ ਦਾ ਇਹ ਘਟਨਾ ਆ ਇਹਨੂੰ ਸੰਵੇਦਨਸ਼ੀਲ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਸੀ। ਪਾਵਨ ਸਰੂਪਾਂ ਦੀ ਜਿਹੜੀ ਬੇਅਦਬੀ ਹੈ ਉਹਦੀ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਤੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਨਾਲ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਕਿ ਡੇਰਾ ਮੁਖੀ ਦਾ ਜਿਹੜਾ ਮਸਲਾ ਹੈ ਵੀ ਜਿਹੜਾ ਸਿਰਸੇ ਵਾਲਾ
ਜੀ। ਡੇਰਾ ਉਹਦਾ ਜਿਹੜਾ ਮੁਖੀ ਆ ਗੁਰਮੀਤ ਰਾਮ ਰਹੀਮ, ਉਹਨੂੰ ਮਾਫ ਕਰਨ ਦਾ ਜਿਹੜਾ ਫੈਸਲਾ ਹੈ ਉਹਨੂੰ ਵੀ ਵਾਪਸ ਲੈਣ ਦੀ ਗੱਲ ਜਿਹੜੀ ਹੈ ਇਸ ਧਰਨੇ 'ਚ ਹੋਈ ਹੈ। ਇਸ ਤੋਂ ਬਿਨਾਂ ਜਿਹੜੇ ਕੁਝ ਹੋਰ ਆਗੂ ਸਨ, ਇੰਟਰਨੈਸ਼ਨਲ ਯੂਨਾਈਟਿਡ ਗੁਰਮਤਿ ਗ੍ਰੰਥੀ ਸਭਾ, ਗੁਰਦੁਆਰਾ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ, ਖਾਲਸਾ ਅਕਾਲ ਪੁਰਖ ਦੀ ਫੌਜ ਟਰਸਟ ਧੁਰਵਾ, ਬਾਬਾ ਸੁਖਦੇਵ ਸਿੰਘ ਗੁਰਦੁਆਰਾ ਸਾਹਿਬ ਸਿਧਾਣਾ ਸਾਹਿਬ, ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਜਿਹੜਾ ਐਜੀਟੇਸ਼ਨ ਜਿਹੜੀ ਉਹ ਆਰੰਭ ਕੀਤੀ ਗਈ ਹੈ। 5 ਘੰਟੇ ਤੱਕ ਜਾਮ ਲੱਗਾ ਰਿਹਾ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਮੁਜ਼ਾਹਰਾ ਚੱਲਦਾ ਰਿਹਾ, ਜਾਮ ਲੱਗਾ ਰਿਹਾ। 5 ਘੰਟੇ ਬਾਅਦ ਜਿਹੜਾ ਪ੍ਰਦਰਸ਼ਨ ਖਤਮ ਹੋਇਆ ਤੇ ਇੱਕ ਵਾਰ ਪੁਲਿਸ ਨੂੰ ਵੀ ਅੱਗੇ ਲਾ ਲਿਆ ਸਿੱਖ ਸੰਗਤਾਂ ਨੇ ਜਦੋਂ ਲਾਠੀਚਾਰਜ ਕਰ ਰਹੀ ਸੀ, ਪਰ ਬਾਅਦ ਵਿੱਚ ਫਿਰ ਉਹਨਾਂ ਨੇ ਜਾਮ ਲਾਇਆ ਤੇ ਹੋਰ ਪੁਲਿਸ ਆ ਗਈ, ਡੀਸੀ ਵੀ ਉੱਥੇ ਪਹੁੰਚ ਗਏ ਤੇ ਅਲਟੀਮੇਟਲੀ ਚਲੋ ਧਰਨਾ ਖਤਮ ਹੋ ਗਿਆ। ਪਰ ਨਾਲ ਦੀ ਨਾਲ ਸਿੱਖ ਸੰਗਤਾਂ ਨੇ ਜਾਂ ਜਿਹੜੀ ਮੁਜ਼ਾਹਰਾ ਕਰ ਰਹੇ ਲੋਕ ਸੀ ਉਹਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਲੀਡਰ ਸੀ ਉਹਨਾਂ ਨੇ ਹੁਣ 6 ਜ਼ਿਲ੍ਹਿਆਂ ਦੇ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਹੋਇਆ। ਅੱਜ ਟਕਰਾਅ ਜਿਹੜਾ ਆ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਇਹਦੇ ਚੋਂ ਦੇਖੀ ਜਾ ਸਕਦੀ ਹੈ। ਸਵਾਲ ਇਹੀ ਹੈ ਸਿਰਫ ਵੀ ਇਸ ਤਰ੍ਹਾਂ ਦੀਆਂ ਸੰਵੇਦਨਸ਼ੀਲ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਦੇ 'ਚ ਸਰਕਾਰ ਨੂੰ ਰਿਐਕਟ ਕਿੱਦਾਂ ਕਰਨਾ ਚਾਹੀਦਾ ਹੈ, ਜਾਂ ਸਰਕਾਰ ਨੂੰ ਉਹਦੇ ਨਾਲ ਉਹਨੂੰ ਫੇਸ ਕਰਨ ਵਾਸਤੇ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ। ਸਾਡੇ ਸਾਹਮਣੇ ਕਿਸਾਨਾਂ ਦਾ ਅੰਦੋਲਨ ਹੁਣੇ ਹੋ ਕੇ ਹਟਿਆ ਤੇ ਅੰਦੋਲਨ ਨੂੰ ਹਾਲੇ ਚੱਲੇਗਾ, ਉਹਦੇ ਬਾਰੇ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ। 7 ਦਿਨ ਤੱਕ ਰੇਲਵੇ ਟਰੈਕ ਜਾਮ ਰਹੇ ਆ। ਸਰਕਾਰ ਨੇ ਫੈਸਲਾ ਕਰ ਲਿਆ 7 ਦਿਨਾਂ ਦੇ ਵਿੱਚ ਕਿ ਕਿਸਾਨਾਂ ਦੇ ਨਾਲ ਜ਼ਬਰਦਸਤੀ ਨਹੀਂ ਕਰਨੀ। ਪਹਿਲਾਂ ਤਾਂ ਡਾਇਲਾਗ ਦੇ ਲੈਵਲ ਤੇ ਵੀ ਨਹੀਂ ਸੀ ਆ ਰਹੇ ਬਾਦਲ ਸਾਹਿਬ, ਫਿਰ ਰੇਲਵੇ ਮਹਿਕਮੇ ਵੱਲੋਂ ਪ੍ਰੈਸ਼ਰ ਪਾਇਆ ਗਿਆ ਕਿ ਸਾਨੂੰ ਤਾਂ 125 ਕਰੋੜ ਰੁਪਏ ਦਾ ਘਾਟਾ ਪੈ ਗਿਆ ਵੀ ਤੁਸੀਂ ਉਹਨਾਂ ਨਾਲ ਡਾਇਲਾਗ ਕਰੋ, ਨਹੀਂ ਤਾਂ ਫਿਰ ਅਸੀਂ ਫੋਰਸ ਮੰਗਾਵਾਂਗੇ ਤੇ ਅਸੀਂ ਜ਼ਬਰਦਸਤੀ ਜਿਹੜੇ ਰੇਲਵੇ ਟਰੈਕ ਖਾਲੀ ਕਰਾਵਾਂਗੇ। ਬਾਦਲ ਸਾਹਿਬ ਨੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਜਿਹੜੀ ਹੈ ਇਸ ਗੱਲ ਦੇ ਹੱਕ ਦੇ ਵਿੱਚ ਸੀ ਕਿ ਸਖਤੀ ਕੀਤੀ ਜਾਵੇ, ਪੁਲਿਸ ਦੀ ਸਖਤੀ ਦੇ ਨਾਲ ਕਿਸਾਨਾਂ ਨੂੰ ਟਰੈਕਾਂ ਤੋਂ ਉਠਾ ਦਿੱਤਾ ਗਿਆ, ਪਰ ਬਾਦਲ ਸਾਹਿਬ ਨੇ ਕਿਹਾ ਕਿ ਨਹੀਂ, ਇਹਦੇ ਨਾਲ ਸਰਕਾਰ ਦੀ ਬਦਨਾਮੀ ਹੋਏਗੀ। ਇੱਕ ਪਾਸੇ 7 ਦਿਨ ਤੱਕ ਸਰਕਾਰ ਦੀ ਬਦਨਾਮੀ ਦੇ ਡਰ ਤੋਂ ਬਾਦਲ ਸਾਹਿਬ ਨੇ ਕਿਸੇ ਵੀ ਕਿਸਮ ਦੀ ਪੁਲਿਸ ਕਾਰਵਾਈ ਨੂੰ ਕਰਨ ਤੋਂ ਜਿਹੜਾ ਸਖਤੀ ਨਾਲ ਰੋਕ ਦਿੱਤਾ ਪ੍ਰਸ਼ਾਸਨ ਨੂੰ। ਦੂਜੇ ਪਾਸੇ 5 ਘੰਟੇ ਦਾ ਜਾਮ ਜਿਹੜਾ ਆ ਜਿਹੜੀਆਂ ਸਿੱਖ ਸੰਗਤਾਂ ਲਾ ਰਹੀਆਂ ਸੀ ਉਹਨੂੰ ਫੇਸ ਕਰਨ ਵਾਸਤੇ ਜਾਂ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਉਹ ਤਹੱਮਲ ਨਹੀਂ ਦਿਖਾਇਆ ਗਿਆ ਜਿਹਦੀ ਜ਼ਰੂਰਤ ਸੀ। ਇਹ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਦੀ ਪਾਲਿਸੀ ਜਿਹੜੀ ਹੈ ਜਾਂ ਨੀਤੀ ਜਿਹੜੀ ਹੈ ਉਹਦਾ ਪ੍ਰਮਾਣ ਹੈ ਕਿ ਤੁਸੀਂ ਐਜੀਟੇਸ਼ਨ ਜਿਹੜੀਆਂ ਉਹਨਾਂ ਨੂੰ ਕਿਸ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਸਿੱਝਦੇ ਹੋ ਜਾਂ ਫੇਸ ਕਰਦੇ ਹੋ। ਸੋ ਇਹਦੇ 'ਚ ਸਿੱਧੇ ਤੌਰ ਦੇ ਉੱਤੇ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਸ ਜ਼ਿੰਮੇਵਾਰੀ ਤੋਂ ਪਾਸਾ ਵੱਟਣ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ। ਦੂਜੀ ਗੱਲ, ਕਿਉਂਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਆਸਥਾ ਨਾਲ ਜੁੜਿਆ ਹੋਇਆ, ਧਰਮ ਦੇ ਨਾਲ ਜੁੜਿਆ ਹੋਇਆ, ਤੇ ਇਹਦੇ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੋਣਾ ਲਾਜ਼ਮੀ ਹੈ। ਵੱਖਰੀ ਗੱਲ ਹੈ ਕਿ ਸਹੀ ਕਾਰਨ ਹਾਲੇ ਤੱਕ ਸਾਡੇ ਸਾਹਮਣੇ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਸੜੇ ਆ ਜਾਂ ਬਾਕੀ ਨੁਕਸਾਨ ਹੋਇਆ। ਬਾਅਦ ਵਿੱਚ ਗੁਰੂ ਘਰ ਤੋਂ ਬਾਹਰ ਵਿਖੜੇ ਹੋਏ ਪੰਨੇ ਵੀ ਮਿਲੇ ਆ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਪਿੱਛੇ ਕੀ ਆ, ਕਿਹੜੀ ਸਾਜ਼ਿਸ਼ ਹੈ, ਕਿਹੜੇ ਲੋਕ ਨੇ, ਉਹਨਾਂ ਦੇ ਚਿਹਰੇ ਸਾਡੇ ਸਾਹਮਣੇ ਨਹੀਂ ਹੈ। ਕੀ ਇਹ ਕੁਦਰਤਨ ਹੀ ਹੋਇਆ ਜਿੱਦਾਂ ਸ਼ਾਰਟ ਸਰਕਟ ਕਿਹਾ ਜਾ ਰਿਹਾ, ਜਾਂ ਸੱਚਮੁੱਚ ਇਹਦੇ ਵਿੱਚ ਸਾਜ਼ਿਸ਼ ਹੈ? ਇਸ ਪਾਸੇ ਵੱਲ ਜਾਣ ਦੀ ਥਾਂ ਤੇ ਜਾਂ ਇਹਨੂੰ ਲੱਭਣ ਦੀ ਥਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ 5-4 ਘੰਟੇ ਦੇ ਮੁਜ਼ਾਹਰੇ ਹੁੰਦੇ ਆ ਉਹਨਾਂ ਨੂੰ ਸਖਤੀ ਦੇ ਨਾਲ ਪੇਸ਼ ਹੋਣਾ, ਉਹਦੇ ਨਾਲ ਮੁਸ਼ਕਿਲ ਵੱਧਦੀ ਹੈ ਤੇ ਮੁਸ਼ਕਿਲ ਵੱਧ ਗਈ ਹੈ। ਹੁਣ ਅੱਜ 6 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬੰਦ ਦਾ ਐਲਾਨ ਹੈ ਉਹਦੇ ਨਾਲ ਪ੍ਰਸ਼ਾਸਨ ਵਾਸਤੇ ਵੀ ਨਵੀਂ ਵਿਪਤਾ ਖੜੀ ਹੋਏਗੀ ਤੇ ਟਕਰਾਅ ਦੀ ਸਥਿਤੀ ਵੀ ਪੈਦਾ ਹੋਏਗੀ। ਹੋਰ ਖੂਨ ਖਰਾਬਾ ਜਾਂ ਇਸ ਤਰ੍ਹਾਂ ਦੇ ਅੰਦੋਲਨ ਦੇ ਹਿੰਸਕ ਹੋਣ ਦੀ ਹੋਰ ਜ਼ਿਆਦਾ ਗੁੰਜਾਇਸ਼ ਜਿਹੜੀ ਬਣੀ ਰਹਿੰਦੀ ਹੈ। ਸੋ ਇੱਕ ਵਾਰ ਫਿਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੂੰ, ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਆਸਥਾ ਨਾਲ ਜੁੜੇ ਹੈ ਇੱਕ ਤਹੱਮਲ ਦੇ ਨਾਲ ਉਹਨੂੰ ਫੇਸ ਕਰਨ ਦੀ ਜ਼ਰੂਰਤ ਰਹਿੰਦੀ ਹੈ। ਜੀ ਹਾਂਜੀ, ਤੇ ਦੂਜੀ ਗੱਲ ਆਪਾਂ ਆਉਂਦੇ ਆ, ਜਿਸ ਤਰ੍ਹਾਂ ਪੰਜਾਬੀ ਦੇ ਸਾਹਿਤਕਾਰ ਆ ਇਹ ਆਪਣੇ ਜਿਹੜੇ ਪੁਰਸਕਾਰ ਆ ਵਾਪਸ ਕਰ ਰਹੇ ਆ, ਜਾਂ ਹੋਰ ਵੀ ਸਾਹਿਤਕਾਰਾਂ ਦੇ ਆ ਜਾਂ ਜਿਨ੍ਹਾਂ ਨੂੰ ਹੋਰ ਇਸ ਤੋਂ ਵੀ ਉੱਪਰ ਬਣੇ ਹੋਏ ਆ ਨੋਬਲ ਪ੍ਰਾਈਜ਼ ਆ, ਤੇ ਉਹ ਵਾਪਸ ਕਰ ਰਹੇ ਆ। ਕੀ ਸਰਕਾਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਪੈ ਰਿਹਾ? ਇਹਦੇ ਤੇ ਥੋੜੀ ਵਿਸਥਾਰਤ ਗੱਲ ਕਰਨ ਦੀ ਜ਼ਰੂਰਤ ਹੈ। ਦਰਅਸਲ ਜਿਹੜਾ ਸਿਲਸਿਲਾ ਹੁਣ ਸ਼ੁਰੂ ਹੋਇਆ ਪੁਰਸਕਾਰਾਂ ਨੂੰ ਵਾਪਸ ਕਰਨ ਦਾ, ਪਹਿਲੀ ਗੱਲ ਤਾਂ ਉਹਨੂੰ
ਰਿਲੇਟ ਕਰਨਾ ਚਾਹੀਦਾ ਉਸ ਗੱਲ ਦੇ ਨਾਲ ਵੀ ਜਿਹਦੇ ਕਰਕੇ ਪੁਰਸਕਾਰ ਵਾਪਸ ਕਰਨ ਦਾ ਇੱਕ ਸਿਲਸਿਲਾ ਇਹ ਪੇਸ਼ ਹੋ ਰਿਹਾ। ਇਹਨੂੰ ਰਲਗੱਡ ਕਰਨ ਤੋਂ ਥੋੜਾ ਬਚਾਅ ਕਰਨ ਦੀ ਜ਼ਰੂਰਤ ਹੈ। ਜਿਹੜਾ ਮੁੱਦਾ ਹੈ ਇਸ ਵੇਲੇ ਉਹ ਇਹ ਹੈ ਵੀ ਭਾਰਤ ਦੇ ਵਿੱਚ ਲਿਖਣ ਤੇ ਬੋਲਣ ਦੀ ਆਜ਼ਾਦੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ, ਜਿਹਦੇ ਵਿੱਚ ਕੁਝ ਮਰਡਰ ਤੱਕ ਵੀ ਹੋ ਗਿਆ, ਕਤਲ ਤੱਕ ਵੀ ਹੋ ਗਏ ਹੈ, ਚਾਹੇ ਉਹ ਪੰਸਾਰੇ ਸਾਹਿਬ ਦਾ ਕਤਲ ਹੋਵੇ ਜਾਂ ਕੁਲਵਰਗੀ ਦਾ ਕਤਲ ਹੋਵੇ। ਉਸ ਤੋਂ ਬਾਅਦ ਜਿਹੜੇ ਮਰਡਰ ਹੋਏ ਆ ਉਸ ਤੋਂ ਬਾਅਦ ਸਰਕਾਰ ਦੀ ਜਿਸ ਤਰ੍ਹਾਂ ਦੀ ਪੋਜੀਸ਼ਨ ਚਾਹੀਦੀ ਹੈ ਭਾਰਤ ਸਰਕਾਰ ਦੀ, ਮੈਂ ਪੰਜਾਬ ਸਰਕਾਰ ਦਾ ਇਹਦੇ 'ਚ ਕੋਈ ਮਾਮਲਾ ਹਾਲੇ ਉਸ ਰੂਪ ਦੇ ਵਿੱਚ ਨਹੀਂ ਹੈ, ਮੈਂ ਭਾਰਤ ਸਰਕਾਰ ਦੀ ਗੱਲ ਕਰ ਰਿਹਾ। ਭਾਰਤ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਥਾਂ ਦੇ ਉੱਤੇ ਇੱਕ ਖਾਸ ਕਿਸਮ ਦੀ ਚੁੱਪ ਵਰਤ ਲਈ ਗਈ ਹੈ, ਜਿਹਦੇ ਤੋਂ ਇਹ ਭਾਵਨਾ ਪੈਦਾ ਹੋ ਗਈ ਲੇਖਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਵੀ ਅੱਜ ਦੇ ਦੌਰ ਦੇ ਵਿੱਚ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਾਂ NDA ਦੀ ਗਵਰਨਮੈਂਟ ਚੱਲ ਰਹੀ ਹੈ, ਵੀ ਇਹਨਾਂ ਦੀ ਜਿਹੜੀ ਖਾਮੋਸ਼ੀ ਹੈ ਜਾਂ BJP ਨਾਲ ਸੰਬੰਧਿਤ ਕੁਝ ਜਿਹੜੀਆਂ ਜਥੇਬੰਦੀਆਂ, ਚਾਹੇ ਉਹ ਸ਼ਿਵ ਸੈਨਾ ਇੱਕ ਵੱਖਰੀ ਪਾਰਟੀ ਹੈ ਪਰ ਸ਼ਿਵ ਸੈਨਾ ਦਾ ਵੀ ਜਿਸ ਕਿਸਮ ਦਾ ਰੋਲ ਹੈ, ਚਾਹੇ ਉਹ ਬਜਰੰਗ ਦਲ ਹੈ ਜਾਂ RSS ਹੈ ਜਾਂ ਵਿਸ਼ਵ ਹਿੰਦੂ ਪਰਿਸ਼ਦ ਹੈ ਜਾਂ ਕੁਝ ਹੋਰ ਜਥੇਬੰਦੀਆਂ ਜਿਹੜੇ ਸਿੱਧੇ ਤੌਰ ਦੇ ਉੱਤੇ ਹਿੰਦੂ ਕੱਟੜਪੰਥੀ ਜਿਹੜੇ ਆ ਉਹਨਾਂ ਦੀਆਂ ਜਥੇਬੰਦੀਆਂ ਸਮਝੀਆਂ ਜਾਂਦੀਆਂ, ਉਹਨਾਂ ਵੱਲੋਂ ਸਗੋਂ ਇਹਨਾਂ ਹਮਲਿਆਂ ਦੀ ਪ੍ਰੋੜਤਾ ਕਰਨਾ ਜਿਹੜਾ ਆ ਉਹ ਇੱਕ ਖੌਫ ਤੇ ਇੱਕ ਡਰ ਪੈਦਾ ਕਰ ਰਿਹਾ, ਜਿਹਦੇ ਕਰਕੇ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਬਹੁਤ ਵੱਡੇ ਕਹਾਣੀਕਾਰ ਉਦੈ ਪ੍ਰਕਾਸ਼ ਨੇ ਆਪਣਾ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਜਿਹੜਾ ਵਾਪਸ ਕੀਤਾ। ਉਸ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੋਇਆ, ਅਸ਼ੋਕ ਵਾਜਪੇਈ ਨੇ ਆਪਣਾ ਸਾਹਿਤ ਅਕੈਡਮੀ ਦਾ ਪੁਰਸਕਾਰ ਵਾਪਸ ਕੀਤਾ। ਫਿਰ ਨੈਨਤਾਰਾ ਸਹਿਗਲ ਜਿਹੜੀ ਜਵਾਹਰ ਲਾਲ ਨਹਿਰੂ ਦੀ ਭਾਣਜੀ ਹੈ ਉਹਨੇ ਵੀ ਆਪਣਾ ਪੁਰਸਕਾਰ ਜਿਹੜਾ ਵਾਪਸ ਕਰ ਦਿੱਤਾ। ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਤਾਂ ਪੰਜਾਬ ਦੇ ਉਹ ਲੇਖਕ ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮਿਲ ਚੁੱਕਾ ਪਿਛਲੇ ਸਮੇਂ ਦੇ ਵਿੱਚ, ਉਹਨਾਂ ਦੇ ਉੱਤੇ ਵੀ ਮਾਨਸਿਕ ਤੌਰ ਦੇ ਉੱਤੇ ਦਬਾਅ ਬਣ ਗਿਆ ਵੀ ਜੇ ਦੇਸ਼ ਪੱਧਰ ਦੇ ਉੱਤੇ ਇਸ ਤਰ੍ਹਾਂ ਦੀ ਸਥਿਤੀ ਹੈ ਕਿ ਕੁਝ ਤਾਕਤਾਂ ਲਿਖਣ ਬੋਲਣ ਦੀ ਆਜ਼ਾਦੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੀ ਸਗੋਂ ਪ੍ਰੋੜਤਾ ਕਰਦੀਆਂ ਹੈ, ਤੇ ਭਾਰਤੀ ਸਾਹਿਤ ਅਕੈਡਮੀ ਜਿਹੜਾ ਖੁਦ ਮੁਖਤਿਆਰ ਅਦਾਰਾ ਹੈ ਜਿਹਦੇ ਤੇ ਸਿੱਧੇ ਤੌਰ ਤੇ ਸਰਕਾਰ ਦਾ ਕੰਟਰੋਲ ਨਹੀਂ ਹੈ, ਲੇਖਕਾਂ ਦਾ ਅਦਾਰਾ ਹੈ, ਖੁਦ ਮੁਖਤਿਆਰ ਹੈ, ਪਰ ਕਈ ਨਿਯੁਕਤੀਆਂ ਜਿਹੜੀਆਂ ਆ ਉਹ ਭਾਰਤ ਸਰਕਾਰ ਦੇ ਦਖਲ ਨਾਲ ਹੋ ਜਾਂਦੀ ਹੈ ਤੇ ਭਾਰਤ ਸਰਕਾਰ ਉਹਦੇ 'ਚ ਦਖਲ ਦੇਣ ਲੱਗ ਪਈ ਹੈ ਤੇ ਭਾਰਤੀ ਸਾਹਿਤ ਅਕੈਡਮੀ ਵੀ ਆਪਣੇ ਲੇਖਕਾਂ ਤੇ ਹੋ ਰਹੀ, ਜਿਹੜਾ ਕੁਲਵਰਗੀ ਦਾ ਮਰਡਰ ਹੋਇਆ ਉਹਨੂੰ ਵੀ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮਿਲ ਚੁੱਕਾ ਸੀ, ਪਰ ਭਾਰਤੀ ਸਾਹਿਤ ਅਕੈਡਮੀ ਦੀ ਜਿਹੜੀ ਮੌਜੂਦਾ ਇਸ ਵੇਲੇ ਜਿਹੜੇ ਪ੍ਰਬੰਧਕ ਹੈ ਜਾਂ ਅਹੁਦੇਦਾਰ ਹੈ ਉਹਨਾਂ ਵੱਲੋਂ ਇੱਕ ਲਫ਼ਜ਼ ਵੀ ਉਹਦੇ 'ਚ ਨਹੀਂ ਬੋਲਿਆ ਗਿਆ, ਜਿਹਦੇ ਤੋਂ ਨਿਰਾਸ਼ ਹੋ ਕੇ ਭਾਰਤ ਦੇ ਉਹਨਾਂ ਲੇਖਕਾਂ ਵੱਲੋਂ ਆਪਣੇ ਇਨਾਮ ਵਾਪਸ ਕਰਨ ਦਾ ਸਿਲਸਿਲਾ ਤੇਜ਼ ਹੋ ਗਿਆ। ਜਿਹੜੇ ਲੇਖਕ ਇਹ ਸਮਝਦੇ ਹੈ ਵੀ ਅੱਜ ਭਾਰਤ ਦੇ ਵਿੱਚ ਉਹਨਾਂ ਦੇ ਬੋਲਣ, ਉਹਨਾਂ ਦੇ ਲਿਖਣ, ਉਹਨਾਂ ਦੇ ਰਿਐਕਟ ਕਰਨ ਦੇ ਉੱਤੇ ਦੀ ਅਣਐਲਾਨੀ ਐਮਰਜੈਂਸੀ ਲਾ ਦਿੱਤੀ ਗਈ ਹੈ। ਉਸੇ ਲੜੀ 'ਚ ਹੁਣ ਪੰਜਾਬ ਦੇ ਜਿਹੜੇ ਸਾਹਿਤਕਾਰ ਹੈ ਉਹਨਾਂ ਵੱਲੋਂ ਵੀ ਆਪਣੇ ਪੁਰਸਕਾਰ ਵਾਪਸ ਕਰਨ ਦਾ ਜਿਹੜਾ ਸਿਲਸਿਲਾ ਤੇਜ਼ ਹੋਇਆ। ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕਾਰ ਗੁਰਬਚਨ ਭੁੱਲਰ ਨੇ ਜਿਹੜੇ ਦਿੱਲੀ 'ਚ ਰਹਿੰਦੇ ਆ ਉਹਨਾਂ ਨੇ ਆਪਣਾ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਕਰਨ ਦਾ ਐਲਾਨ ਕੀਤਾ। ਉਸ ਤੋਂ ਬਾਅਦ ਅਜਮੇਰ ਔਲਖ ਜਿਹੜੇ ਪ੍ਰਸਿੱਧ ਨਾਟਕਕਾਰ ਹੈ ਉਹਨਾਂ ਨੇ ਆਪਣਾ ਭਾਰਤੀ ਸਾਹਿਤ ਅਕੈਡਮੀ ਇਨਾਮ ਵਾਪਸ ਕਰਨ ਦਾ ਐਲਾਨ ਕੀਤਾ। ਫਿਰ ਨਾਟਕਕਾਰ ਡਾਕਟਰ ਆਤਮਜੀਤ ਨੇ ਆਪਣਾ ਸਨਮਾਨ ਵਾਪਸ ਕੀਤਾ। ਫਿਰ ਉਸ ਤੋਂ ਬਾਅਦ ਦਰਸ਼ਨ ਬੁੱਟਰ, ਜਸਵਿੰਦਰ ਨੂੰ ਪਿਛਲੇ ਸਾਲ ਹੀ ਇਨਾਮ ਮਿਲਿਆ ਸੀ, ਪੰਜਾਬੀ ਦਾ ਬਹੁਤ ਵੱਡਾ ਗਜ਼ਲਗੋ, ਅੱਜ ਕੱਲ੍ਹ ਕੈਨੇਡਾ ਦੇ ਵਿੱਚ ਹੈ। ਤੇ ਦਰਸ਼ਨ ਬੁੱਟਰ ਜਿਹਨੂੰ 3 ਸਾਲ ਪਹਿਲਾਂ ਉਨ੍ਹਾਂ ਦੀ ਕਿਤਾਬ ਮਹਾਂਕੰਬੜੀ ਵਾਸਤੇ ਇਨਾਮ ਮਿਲਿਆ ਸੀ, ਉਹਨਾਂ ਵੱਲੋਂ ਉਹਦੇ ਨਾਲ ਹੀ ਡਾਕਟਰ ਬਲਦੇਵ ਸਿੰਘ ਸੜਕਨਾਮਾ ਜਿਹੜੇ ਪੰਜਾਬ ਦੇ ਵੱਡੇ ਕਹਾਣੀਕਾਰ ਹੈ ਉਹਨਾਂ ਨੇ ਵੀ ਆਪਣਾ ਸਨਮਾਨ ਵਾਪਸ ਕੀਤਾ। ਤੇ ਅੱਜ ਮੋਹਨ ਭੰਡਾਰੀ, ਜੇ ਅਸੀਂ ਤਾਂ ਜਦੋਂ 10ਵੀਂ 'ਚ ਪੜ੍ਹਦੇ ਸੀ ਉਦੋਂ ਉਹ ਕਹਾਣੀ ਪੜ੍ਹੀ ਸੀ, ਮੈਨੂੰ ਟੈਗੋਰ ਬਣਾ ਦੇ ਮਾਂ, ਵੀ ਸ਼ਾਇਦ ਬਹੁਤਿਆਂ ਨੇ ਪੜ੍ਹੀ ਹੋਵੇ। ਇਸ ਤਰ੍ਹਾਂ ਦੀ ਸ਼ਾਹਕਾਰ ਕਹਾਣੀ ਲਿਖਣ ਵਾਲਾ ਮੋਹਨ ਭੰਡਾਰੀ ਜਿਹਦੀ 80 ਸਾਲ ਦੀ ਅੱਜ ਉਮਰ ਹੈ, ਉਹਨਾਂ ਵੱਲੋਂ ਵੀ ਅੱਜ ਐਲਾਨ ਕਰ ਦਿੱਤਾ ਗਿਆ ਵੀ ਉਹ ਵੀ ਆਪਣਾ ਭਾਰਤੀ ਸਾਹਿਤ ਅਕੈਡਮੀ ਦਾ ਜਿਹੜਾ ਮੂਲ ਦੀ ਅੱਖ ਕਿਤਾਬ ਤੇ ਉਹਨਾਂ ਨੂੰ ਮਿਲਿਆ ਸੀ ਉਹ ਵਾਪਸ ਕਰ ਰਹੇ ਆ। ਇਨ ਬਿਟਵੀਨ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ ਕੱਲ ਹੀ, ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਹੈ ਦਲੀਪ ਕੌਰ ਟਿਵਾਣਾ ਹੋਰਾਂ ਨੇ। ਹੁਣ ਜਿਹੜਾ ਇਨਾਮ ਹੈ ਮੈਂ ਇਹਨਾਂ ਬਾਰੇ ਥੋੜ੍ਹੀ ਜਿਹੀ ਇੱਕ ਬਹੁਤ ਬਰੀਫਲੀ ਗੱਲ ਕਰਨੀ ਚਾਹੁੰਦਾ। ਗੱਲ ਇਹ ਹੈ ਕਿ ਸਰਕਾਰ ਵੱਲੋਂ ਜਿਹੜੇ ਇਨਾਮ ਦਿੱਤੇ ਜਾਂਦੇ ਹੈ ਜੀ, ਸਿੱਧੇ ਤੌਰ ਤੇ ਜਿਹੜੇ ਸਰਕਾਰ ਵੱਲੋਂ ਇਨਾਮ ਦਿੱਤੇ ਜਾਂਦੇ ਆ ਉਹ ਪਦਮ ਇਨਾਮ ਹੈ। ਉਹ ਚਾਹੇ ਪਦਮ ਸ਼੍ਰੀ ਹੋਵੇ, ਚਾਹੇ ਪਦਮ ਵਿਭੂਸ਼ਣ ਹੋਵੇ, ਚਾਹੇ ਪਦਮ ਭੂਸ਼ਣ ਹੋਵੇ, ਇਹ ਇਨਾਮ ਸਿੱਧੇ ਤੌਰ ਤੇ ਸਰਕਾਰ ਵੱਲੋਂ ਹੀ ਦਿੱਤੇ ਜਾਂਦੇ ਆ।
ਸੋ ਇਸ ਇਨਾਮ ਦਾ ਵਾਪਸ ਕਰਨਾ ਦਲੀਪ ਕੌਰ ਟਿਵਾਣਾ ਵੱਲੋਂ ਦੇਸ਼ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਪਦਮ ਸ਼੍ਰੀ ਵਾਪਸ ਕੀਤਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤੇ ਹੋ ਰਹੇ ਹਮਲਿਆਂ ਦੇ ਉੱਤੇ ਸਰਕਾਰ ਦੀ ਜਿਹੜੀ ਚੁੱਪ ਹੈ ਉਹਦੇ ਖਿਲਾਫ ਸਵਾਲ ਉਠਾਉਂਦੇ ਹੋਏ ਦਲੀਪ ਕੌਰ ਟਿਵਾਣਾ ਨੇ ਜਿਹੜਾ ਆਪਣਾ ਪਦਮ ਸ਼੍ਰੀ ਵਾਪਸ ਕੀਤਾ, ਇਹ ਭਾਰਤ ਦੀ ਪਹਿਲੀ ਲੇਖਕ ਹੈ। ਇਹਦੇ ਤੋਂ ਪਤਾ ਲੱਗਦਾ ਵਿਰੋਧ ਕੀ ਹੈ। ਵਿਰੋਧ ਇਸ ਲੈਵਲ ਤੇ ਹੈ ਕਿ ਸਰਕਾਰ ਦੇ ਨਾਲ ਸਿੱਧੇ ਤੌਰ ਦੇ ਉੱਤੇ ਇੱਕ ਵਿਰੋਧ ਪ੍ਰਗਟ ਕਰਦਿਆਂ ਹੋਇਆ ਦਲੀਪ ਕੌਰ ਟਿਵਾਣਾ ਦਾ ਇਨਾਮ ਵਾਪਸ ਕਰਨ ਦੀ ਜਿਹੜੀ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ। ਜਿਹੜੀ ਭਾਰਤੀ ਸਾਹਿਤ ਅਕੈਡਮੀ ਆ ਉਹਦੇ ਚ ਸਰਕਾਰ ਦਾ ਸਿੱਧਾ ਦਖਲ ਨਹੀਂ ਹੈ। ਉੱਥੇ ਇਨਾਮ ਲੇਖਕ ਹੀ ਦਿੰਦੇ ਆ, ਲੇਖਕਾਂ ਨੂੰ ਇਨਾਮ ਲੇਖਕਾਂ ਦੀ ਹੀ ਬੋਡੀ ਦਿੰਦੀ ਹੈ, ਸਰਕਾਰ ਦਾ ਉਹਦਾ ਦਖਲ ਨਹੀਂ ਰਿਹਾ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਵਾਲ ਉਠਾਇਆ, ਬਰਿਆਮ ਸਿੰਘ ਸੰਧੂ ਹੋਰਾਂ ਨੇ ਵੀ ਆਪਣਾ ਇਨਾਮ ਵਾਪਸ ਕੀਤਾ। ਉਹਨਾਂ ਨੇ ਇਨਾਮ ਵਾਪਸ ਕਰਦਿਆਂ ਇੱਕ ਸਵਾਲ ਉਠਾਇਆ ਵੀ ਜਦੋਂ 1984 ਵਾਪਰਿਆ ਸੀ, ਜਦੋਂ 2002 ਵਾਪਰ ਗਿਆ ਗੁਜਰਾਤ ਦਾ, ਉਦੋਂ ਕਿਉਂ ਨਹੀਂ ਕਿਸੇ ਨੇ ਇਨਾਮ ਆਪਣੇ ਵਾਪਸ ਕੀਤੇ? ਅੱਜ ਇਨਾਮ ਕਿਉਂ ਵਾਪਸ ਕੀਤੇ ਜਾਣੇ? ਇਹ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਸਵਾਲ ਹੈ। ਇਸ ਸਵਾਲ ਦਾ ਜਵਾਬ ਇਹ ਹੈ ਵੀ ਅਸਲ ਦੇ ਵਿੱਚ ਉਦੋਂ ਜਿਹੜੀਆਂ ਸਰਕਾਰਾਂ ਰਹੀਆਂ, ਚਾਹੇ ਉਹ ਯੂਨਾਈਟਿਡ ਫਰੰਟ ਦੀ ਸਰਕਾਰ ਸੀ ਜਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਘੱਟੋ ਘੱਟ ਜਿਹੜੇ ਸਾਹਿਤਕ ਅਦਾਰੇ ਸੀ ਜਾਂ ਕਲਚਰਲ ਜਿਹੜੇ ਆਰਗੇਨਾਈਜੇਸ਼ਨ ਸੀ, ਉਹਨਾਂ ਦੇ ਵਿੱਚ ਆਪਣੇ ਬੰਦੇ ਜਿਹੜੇ ਹੈ ਉਸ ਰੂਪ ਦੇ ਵਿੱਚ ਫਿੱਟ ਨਹੀਂ ਕੀਤੇ, ਜਾਂ ਉਹਨਾਂ ਦਾ ਦਖਲ ਉਸ ਲੈਵਲ ਤੇ ਨਹੀਂ ਸੀ ਜਿਸ ਲੈਵਲ ਤੇ ਅੱਜ ਦਖਲ ਹੋ ਗਿਆ। ਅੱਜ ਕੋਈ ਖੇਤਰ ਨਹੀਂ ਹੈ ਜਿਸ ਖੇਤਰ ਦੇ ਵਿੱਚ ਐਨਡੀਏ ਗਵਰਨਮੈਂਟ ਦਾ ਦਖਲ ਨਾ ਹੋਵੇ ਤੇ ਆਪਣੀ ਜਿਹੜੀ ਉਹਦੀ ਨੀਤੀ ਹੈ ਭਾਰਤ ਦੇ ਵਿੱਚ ਹਿੰਦੂਤਵ ਦੀ ਜਿਹੜੀ ਨੀਤੀ ਉਹਨੂੰ ਠੋਸਣ ਦੀ ਕਾਰਵਾਈ ਉਹ ਨਾ ਕਰਦੀ ਹੋਵੇ। ਇਸ ਗੱਲ ਤੋਂ ਨਾਰਾਜ਼ ਹੋ ਕੇ ਵੀ ਅੱਜ ਸਰਕਾਰ ਜਿਹੜੀ ਹੈ ਇੱਕ ਧਿਰ ਬਣ ਕੇ ਖੜ ਗਈ ਹੈ ਪ੍ਰੋਗਰੈਸਿਵ ਧਿਰਾਂ ਦੇ ਖਿਲਾਫ। ਜਿਹੜੇ ਲੋਕ ਮੁਲਕ ਦੇ ਵਿੱਚ ਚੰਗੀਆਂ ਕਦਰਾਂ ਕੀਮਤਾਂ ਵਾਲਾ ਸਮਾਜ ਉਸਾਰਨਾ ਚਾਹੁੰਦੇ ਆ, ਆਪਣੇ ਲਿਖਤ ਦੇ ਪੱਧਰ ਦੇ ਉੱਤੇ, ਆਪਣੇ ਕਰਮਾਂ ਦੇ ਨਾਲ, ਆਪਣੇ ਕਾਰਜ ਦੇ ਨਾਲ, ਆਪਣੀ ਕਲਮ ਦੇ ਨਾਲ, ਉਹਨਾਂ ਲੋਕਾਂ ਨੂੰ ਇਹ ਖੌਫ ਸਤਾ ਰਿਹਾ ਵੀ ਇਹ ਸਰਕਾਰ ਦੇ ਰਹਿੰਦਿਆਂ ਉਹਨਾਂ ਦੀ ਲਿਖਣ ਤੇ ਬੋਲਣ ਦੀ ਆਜ਼ਾਦੀ ਜਿਹੜੀ ਹੈ ਬਹੁਤ ਵੱਡੇ ਖਤਰੇ 'ਚ ਪੈਦਾ ਹੋ ਗਈ ਹੈ। ਜਿਸ ਕਰਕੇ ਇਹ ਇਨਾਮ ਵਾਪਸ ਕੀਤੇ ਜਾ ਰਹੇ। ਇਹ ਇੱਕ ਸਿੰਬੋਲਿਕ ਕਿਸਮ ਦੀ ਵਿਧੀ ਹੈ, ਇੱਕ ਪ੍ਰਤੀਕਾਤਮਕ ਵਿਰੋਧ ਹੈ। ਲੇਖਕ ਦਾ ਅਸਲੀ ਵਿਰੋਧ ਉਹਦੀ ਲਿਖਤ ਵਿੱਚ ਹੁੰਦਾ, ਉਹਦੇ ਬੋਲਣ 'ਚ ਹੁੰਦਾ। ਇਹ ਪ੍ਰਤੀਕਾਤਮਕ ਹੈ ਕਿ ਇਨਾਮ ਵਾਪਸ ਕੀਤਾ ਤਾਂ ਜੋ ਸਰਕਾਰ ਤੇ ਇਹਦਾ ਇੱਕ ਅਸਰ ਹੋਵੇ, ਤੇ ਅਸਰ ਦਿਖਣ ਲੱਗ ਪਿਆ। ਜਿੱਦਾਂ ਤੁਸੀਂ ਪੁੱਛਿਆ ਵੀ ਹੈ, ਅਸਰ ਇਹ ਦਿਖਣ ਲੱਗ ਪਿਆ ਕਿ ਕੱਲ ਟੈਲੀਵਿਜ਼ਨ, ਜਿੰਨੇ ਵੀ ਟੈਲੀਵਿਜ਼ਨ ਦੇ ਚੈਨਲ ਸੀ ਸਾਡੇ, ਉਹਨਾਂ ਸਾਰੇ ਚੈਨਲਾਂ ਉੱਤੇ ਡਿਬੇਟਸ ਜਿਹੜੀਆਂ ਹੋ ਰਹੀਆਂ ਸੀ, ਉੱਥੇ ਭਾਰਤੀ ਜਨਤਾ ਪਾਰਟੀ ਤੇ RSS ਦੇ ਜਿਹੜੇ ਪ੍ਰਚਾਰਕ ਬੈਠੇ ਸੀ ਡਿਬੇਟਸ ਦੇ ਵਿੱਚ, ਉਹਨਾਂ ਤੇ ਬੜੇ ਤਿੱਖੇ ਹਮਲੇ ਜਿਹੜੇ ਹੈ ਡਿਬੇਟ ਦੇ ਦੌਰਾਨ ਲੇਖਕਾਂ ਨੇ ਕੀਤੇ ਹੈ, ਤੇ ਉਹਨਾਂ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਵਾਬ ਨਾ ਹੋਣ ਦੇ ਬਾਵਜੂਦ ਉਹ ਇਸ ਜ਼ਿੱਦ ਤੇ ਅੜੇ ਹੋਏ ਹੈ ਕਿ ਅਸੀਂ ਹਿੰਦੂਤਵ ਦੀ ਰਾਜਨੀਤੀ ਜਿਹੜੀ ਹੈ ਉਹ ਭਾਰਤੀ ਲੇਖਕਾਂ ਤੇ ਭਾਰਤ ਦੇ ਸੱਭਿਆਚਾਰਕ ਕਾਮਿਆਂ ਦੇ ਉੱਤੇ ਵੀ ਠੋਸਣੀ ਹੈ, ਜਿਹਦੇ ਵਿਰੋਧ ਦੇ ਵਿੱਚ ਭਾਰਤੀ ਸਾਹਿਤ ਅਕੈਡਮੀ ਦੇ ਇਨਾਮ ਜਿਹੜੇ ਆ ਉਹ ਵਾਪਸ ਕੀਤੇ ਜਾ ਰਹੇ। ਅੱਜ ਜੀ ਤੇ ਅੱਗੇ ਆਪਾਂ ਕਰੀਏ ਕਿ ਪੰਜਾਬ ਦਾ ਭਾਸ਼ਾ ਵਿਭਾਗ ਆ, ਇਹਨਾਂ ਨੂੰ ਵੀ ਸ਼੍ਰੋਮਣੀ ਪੁਰਸਕਾਰ ਮਿਲੇ ਹੋਣੇ, ਇਹ ਵੀ ਵਾਪਸ ਕਰਨਗੇ ਆਪਣੇ ਪੁਰਸਕਾਰ? ਮੈਂ ਜਿਹੜੀ ਗੱਲ ਕੀਤੀ ਸੀ ਉਹਨੂੰ ਥੋੜਾ ਜਿਹਾ ਹੋਰ ਵਿਸਥਾਰ ਦੇਣ ਦੀ ਜ਼ਰੂਰਤ ਹੈ ਕਿ ਇਨਾਮਾਂ ਦਾ ਸਟਰਕਚਰ ਕੀ ਹੈ, ਇਨਾਮ ਜਿਹੜੇ ਆ, ਕਿਹੜਾ ਇਨਾਮ ਜਿਹੜਾ ਉਹ ਕਿਵੇਂ ਦਿੱਤਾ ਜਾਂਦਾ। ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਸਿੱਧੇ ਤੌਰ ਦੇ ਉੱਤੇ ਸਰਕਾਰੀ ਇਨਾਮ ਉਹ ਆ ਜਿਹੜੀ ਸਰਕਾਰ ਡਿਸਾਈਡ ਕਰਦੀ ਹੈ। ਖੇਡਾਂ ਦੇ ਖੇਤਰ ਦੇ ਵਿੱਚ ਜਿਹੜੇ ਅਰਜਨ ਪੁਰਸਕਾਰ ਹੈ, ਇਸ ਤਰ੍ਹਾਂ ਦੇ ਪੁਰਸਕਾਰ ਸਿੱਧੇ ਤੌਰ ਤੇ ਸਰਕਾਰ ਡਿਸਾਈਡ ਕਰਦੀ ਹੈ। ਸਾਹਿਤ ਦੇ ਖੇਤਰ ਦੇ ਵਿੱਚ ਜਾਂ ਬਾਕੀ ਸਮਾਜ ਦੇ ਜਿਹੜੇ ਵੱਖ-ਵੱਖ ਵਰਗਾਂ ਦੇ ਵਿੱਚ ਜਿਹੜੇ ਵੱਡੇ ਇਨਾਮ ਦਿੱਤੇ ਜਾਂਦੇ ਆ, ਉਹ ਪਦਮ ਇਨਾਮ ਹੈ, ਪਦਮ ਵਿਭੂਸ਼ਣ, ਜਿੱਦਾਂ ਪਦਮ ਸ਼੍ਰੀ ਵਗੈਰਾ, ਜਿਹੜਾ ਹੁਣ ਦਲੀਪ ਕੌਰ ਟਿਵਾਣਾ ਨੇ ਮੋੜਿਆ। ਉਹਦੇ 'ਚ 1984 ਦੇ ਵਿੱਚ ਇੱਕ ਵਿਅਕਤੀ ਸੀ ਪੰਜਾਬ ਦਾ, ਜਿਹੜੇ ਦਿੱਲੀ ਰਹਿੰਦੇ ਸੀ, ਵੱਡੇ ਲੇਖਕ ਸਾਡੇ, ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ਼੍ਰੀ ਅਵਾਰਡ ਜਿਹੜਾ ਵਾਪਸ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਇਹ ਹੈ ਸਰਕਾਰੀ ਇਨਾਮ, ਇਹ ਹੈ ਸਰਕਾਰ ਦਾ ਸਿੱਧੇ ਤੌਰ ਤੇ ਵਿਰੋਧ ਵਿੱਚ ਤੁਸੀਂ ਕੀ ਕਰ ਰਹੇ ਹੋ। ਜਿਹੜੇ ਭਾਰਤੀ ਸਾਹਿਤ ਅਕੈਡਮੀ ਦੇ ਇਨਾਮ ਹੈ, ਇਹ ਸਿੱਧੇ ਤੌਰ ਤੇ ਸਰਕਾਰ ਡਿਸਾਈਡ ਨਹੀਂ ਕਰਦੀ। ਪੈਸਾ ਜ਼ਰੂਰ ਫੀਡ ਕਰਦੀ ਹੈ ਸਰਕਾਰ, ਉਹ ਪੈਸਾ ਵੀ ਕਿਹਦਾ, ਉਹ ਵੀ ਲੋਕਾਂ ਦਾ ਪੈਸਾ ਹੁੰਦਾ, ਪਰ ਇਹਦੀ ਡਿਸੀਜਨ ਮੇਕਰ ਜਿਹੜੇ ਹੁੰਦੇ ਉਹ ਲੇਖਕ ਹੁੰਦੇ ਆ। ਏਦਾਂ ਜਿਹੜਾ ਪੰਜਾਬ ਦੇ ਵਿੱਚ ਇਨਾਮ ਹੈ, ਪੰਜਾਬ ਦੇ ਵਿੱਚ ਜਿਹੜੇ ਭਾਸ਼ਾ ਵਿਭਾਗ ਪੰਜਾਬ ਦੇ ਇਨਾਮ ਹੈ, ਉਹ ਇਨਾਮਾਂ ਦੀ ਜਿਹੜੀ ਬੋਡੀ ਬੈਠਦੀ, ਇਨਾਮ ਡਿਸਾਈਡ ਕਰਦੀ, ਉਹਦੇ ਵਿੱਚ ਜਿਹੜੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਹੁੰਦੇ ਉਹ ਬੈਠਦੇ ਜ਼ਰੂਰ ਹੈ, ਪਰ ਫੈਸਲਾ 48 ਮੈਂਬਰੀ ਜਿਹੜਾ ਸਲਾਹਕਾਰ ਬੋਰਡ ਕਰਦਾ ਹੈ, ਜਿਹਦੇ ਵਿੱਚ ਬਹੁਤ ਸਾਰੇ ਲੇਖਕ ਹੀ ਸ਼ਾਮਲ ਹੁੰਦੇ ਆ ਜਾਂ ਕੁਝ ਪੱਤਰਕਾਰ ਸ਼ਾਮਲ ਹੁੰਦੇ ਆ। ਸੋ ਜਿਹੜੇ ਭਾਸ਼ਾ ਵਿਭਾਗ ਦੇ ਇਨਾਮ ਹੈ ਉਹ ਸਰਕਾਰ ਵੱਲੋਂ ਸਿੱਧੇ ਤੌਰ ਤੇ ਨਹੀਂ ਦਿੱਤੇ ਜਾਂਦੇ। ਭਾਸ਼ਾ ਵਿਭਾਗ ਦੇ ਇਨਾਮ ਲੇਖਕ ਹੀ ਲੇਖਕਾਂ ਵਾਸਤੇ ਜਾਂ ਪੱਤਰਕਾਰਾਂ ਵਾਸਤੇ ਡਿਸਾਈਡ ਕਰਦੇ। ਨੰਬਰ 1। ਨੰਬਰ 2, ਪੈਸਾ ਜਿਹੜਾ ਇਹਨਾਂ ਇਨਾਮਾਂ 'ਚ ਦਿੱਤਾ ਗਿਆ ਹੁਣ ਤੱਕ,
ਉਹ ਪੈਸਾ ਵੀ ਸਰਕਾਰ ਵੱਲੋਂ ਦਿੱਤਾ ਜਾਂਦਾ ਲਾਜ਼ਮੀ ਤੌਰ ਦੇ ਉੱਤੇ, ਪਰ ਕਿਉਂਕਿ ਜਿੱਦਾਂ ਮੈਂ ਅੱਗੇ ਕਿਹਾ ਪੈਸਾ ਜਿਹੜਾ ਲੋਕਾਂ ਦਾ ਹੈ, ਲੋਕਾਂ ਦੀ ਜੇਬ ਚੋਂ ਆਇਆ ਪੈਸਾ ਹੈ, ਜੇ ਸਰਕਾਰ ਵੱਲੋਂ ਦਿੱਤਾ ਗਿਆ ਭਾਸ਼ਾ ਵਿਭਾਗ ਨੂੰ, ਤੇ ਭਾਸ਼ਾ ਵਿਭਾਗ ਨੇ 41 ਮੈਂਬਰੀ ਬੋਰਡ ਬਣਾ ਕੇ, ਸਲਾਹਕਾਰ ਬੋਰਡ ਬਣਾ ਕੇ ਕੋਈ ਫੈਸਲਾ ਕੀਤਾ ਕਿ ਜੇ ਲੇਖਕਾਂ ਨੂੰ ਪੈਸਾ ਜਾਂਦਾ ਤਾਂ ਲੋਕਾਂ ਦਾ ਪੈਸਾ ਹੀ ਲੇਖਕਾਂ ਦੇ ਕੋਲ ਆਉਂਦਾ। ਲੇਖਕ ਇੱਥੇ ਕੀ ਡਿਸਾਈਡ ਕਰਦਾ ਵੱਖਰੀ ਗੱਲ ਹੈ, ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਮੁੱਦਾ ਆ ਉਹ ਦਿੱਲੀ ਦੇ ਤਖਤ ਵੱਲੋਂ ਜਿਹੜੀ ਕੇਸਰੀ ਹਨੇਰੀ ਚਲਾਈ ਜਾ ਰਹੀ ਹੈ, ਕੇਸਰੀ ਹਨੇਰੀ ਦਾ ਭਾਵ ਹੈ ਕਿ ਭਗਵਾਕਰਨ ਕੀਤਾ ਜਾ ਰਿਹਾ ਸਾਰੇ ਦੇਸ਼ ਦੇ ਵਿੱਚ, ਅੱਜ ਫੋਕਸ ਉੱਤੇ ਹੈ। ਅੱਜ ਹਿੰਦੁਸਤਾਨ ਦਾ ਲੇਖਕ ਜਿਹੜਾ ਆ, ਜਿਹਦੇ ਚ ਪੰਜਾਬੀ ਲੇਖਕ ਵੀ ਸ਼ਾਮਲ ਹੈ, ਉਹਦੇ ਤੇ ਫੋਕਸ ਕਰਕੇ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਦੀ ਕਲਚਰਲ ਤੇ ਲੈਂਗੁਏਜ, ਭਾਸ਼ਾ, ਸੱਭਿਆਚਾਰ ਤੇ ਲਿਟਰੇਚਰ ਦੀ ਜਿਹੜੀ ਪਾਲਿਸੀ ਹੈ ਉਹਦੇ ਤੇ ਹਮਲਾ ਮੋੜਵਾ ਕਰ ਰਹੇ ਨੇ ਲੇਖਕ। ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਸੱਭਿਆਚਾਰਕ ਜਾਂ ਸਾਹਿਤ ਜਾਂ ਹੋਰ ਪੱਧਰ ਦੇ ਉੱਤੇ ਜਿੱਥੇ ਲੇਖਕ ਐਕਟਿਵ ਹੈ, ਉੱਥੇ ਸਰਕਾਰ ਦੇ ਖਿਲਾਫ ਜਿਹੜਾ ਆ ਜਿਸ ਕਿਸਮ ਦਾ ਵਿਰੋਧ ਜਿਹੜਾ ਲੇਖਕਾਂ ਨੂੰ ਕਰਨਾ ਚਾਹੀਦਾ, ਉਹ ਲੇਖਕ ਆਪਣੀ ਲਿਖਤ ਦੇ ਵਿੱਚ ਕਰ ਰਿਹਾ। ਜਿਨ੍ਹਾਂ ਨੂੰ ਹੁਣ ਤੱਕ ਇਨਾਮ ਮਿਲੇ ਆ, ਬਾਈ ਦੇ ਜਿਨ੍ਹਾਂ ਨੂੰ ਹੁਣ ਤੱਕ ਭਾਸ਼ਾ ਵਿਭਾਗ ਦੇ ਇਨਾਮ ਮਿਲੇ ਆ, ਉਹਨਾਂ ਸਾਰਿਆਂ ਨੇ ਕੀ ਅੱਜ ਤੋਂ ਕਾਫੀ ਦੇਰ ਪਹਿਲਾਂ ਤੋਂ ਇਨਾਮ ਮਿਲਦੇ ਆਏ ਆ, ਕੀ ਉਹਨਾਂ ਸਾਰਿਆਂ ਨੇ ਆਪਣੀ ਲਿਖਤ ਦੇ ਪੱਧਰ ਦੇ ਉੱਤੇ ਸਰਕਾਰ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਸੀ? ਵਰਿਆਮ ਸਿੰਘ ਸੰਧੂ ਹੋਰਾਂ ਨੇ ਆਪਣਾ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮੋੜਿਆ, ਉਹਨਾਂ ਨੂੰ ਵੀ ਪੰਜਾਬੀ ਦੇ ਸ਼੍ਰੋਮਣੀ ਪੁਰਸਕਾਰ ਜਿਹੜੇ ਭਾਸ਼ਾ ਵਿਭਾਗ ਦੇ ਉਹ ਸਾਰੇ ਮਿਲ ਚੁੱਕੇ ਆ। ਉਹਨਾਂ ਨੇ ਹਾਲੇ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮੋੜਿਆ। ਜਿਹੜੇ ਇਨਾਮ ਹੁਣ ਐਲਾਨ ਕੀਤੇ ਗਏ ਆ, ਜਿਹਦੀ ਡੇਟ ਨਹੀਂ ਹਾਲੇ ਰੱਖੀ ਗਈ, ਹਾਲੇ ਸਿਰਫ ਐਲਾਨ ਕੀਤੇ ਗਏ ਆ, ਉਹਦੇ ਵਿੱਚ ਅਜਮੇਰ ਸਿੰਘ ਔਲਖ ਹੋਰਾਂ ਨੇ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਤਾਂ ਮੋੜਤਾ, ਪਰ ਜਿਹੜਾ 10 ਲੱਖ ਦਾ ਪੰਜਾਬੀ ਸਾਹਿਤ ਰਤਨ ਦਾ ਇਨਾਮ ਹੈ ਉਹ ਅਨਾਊਂਸ ਕੀਤਾ ਗਿਆ ਇਸ ਵਾਰ ਅਜਮੇਰ ਔਲਖ ਹੋਰਾਂ ਨੂੰ, ਉਹਨਾਂ ਨੇ ਉਹ ਨਹੀਂ ਹਾਲੇ ਮੋੜਨ ਦਾ ਐਲਾਨ ਕੀਤਾ। ਮੇਰੇ ਕਹਿਣ ਤੋਂ ਭਾਵ ਹੈ ਕਿ ਹਾਲੇ ਫੋਕਸ ਜਿਹੜਾ ਆ ਉਹ ਕੇਂਦਰ ਸਰਕਾਰ ਦੀ ਭਾਸ਼ਾ ਤੇ ਸੱਭਿਆਚਾਰਕ ਨੀਤੀ ਤੇ ਕੀਤਾ ਜਾ ਰਿਹਾ, ਜਿਹੜੀ ਕੇਸਰੀ ਹਨੇਰੀ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਪੰਜਾਬ ਦੇ ਸਾਹਿਤ ਤੇ ਸੱਭਿਆਚਾਰ ਦੇ ਵਿੱਚ ਸਰਕਾਰ ਦਾ ਦਖਲ ਹੋਏਗਾ ਉਸ ਰੂਪ ਦੇ ਵਿੱਚ, ਤੇ ਪੰਜਾਬ ਦੇ ਕੋਈ ਵੀ ਵੱਡੇ ਲੇਖਕ ਜਿਹੜੇ ਆ ਇਹਦੇ ਤੇ ਫੈਸਲਾ ਕਰਨਗੇ ਕਿ ਅਸੀਂ ਪੰਜਾਬ ਦੇ ਸ਼੍ਰੋਮਣੀ ਅਵਾਰਡ ਵੀ ਵਾਪਸ ਕਰਨੇ ਆ ਜਿਨ੍ਹਾਂ ਨੇ ਲਏ ਆ, ਜਾਂ ਜਿਹੜੇ ਅਨਾਊਂਸ ਕੀਤੇ ਗਏ ਆ ਅਸੀਂ ਨਹੀਂ ਲੈਣ ਜਾਣਾ, ਉਦੋਂ ਲਾਜ਼ਮੀ ਤੌਰ ਦੇ ਉੱਤੇ ਇੱਕ ਵੱਖਰਾ ਸੀਨ ਹੋਏਗਾ। ਅੱਜ ਜੇ ਪੰਜਾਬ ਦਾ ਸਾਹਿਤਕਾਰ ਦਿੱਲੀ ਨਾਲ ਲੜਾਈ ਛੱਡ ਕੇ ਸਿੱਧਾ ਪੰਜਾਬ ਦੇ ਵਿੱਚ ਆ ਜਾਂਦਾ ਹੈ, ਤੇ ਫਿਰ ਲਾਜ਼ਮੀ ਤੌਰ ਤੇ ਜਿਹੜਾ ਦਿੱਲੀ ਨਾਲ ਲੜਾਈ ਦਾ ਇਸ ਵੇਲੇ ਫੋਕਸ ਬਣਿਆ ਹੋਇਆ ਉਹ ਖਿੜ ਜਾਏਗਾ। ਮੈਨੂੰ ਇਹ ਲੱਗਦਾ ਕਿ ਹਰ ਚੀਜ਼ ਦਾ ਵਕਤ ਹੁੰਦਾ, ਹਰ ਚੀਜ਼ ਦੀ ਵਿਧੀ ਹੁੰਦੀ ਹੈ, ਸਮਾਂ, ਸਥਾਨ, ਇਹ ਆਪਣੇ ਆਪ ਦੇ ਵਿੱਚ ਹਰ ਯੁੱਗ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦਾ। ਅੱਜ ਸਮਾਂ ਦੇਸ਼ ਦੀ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਜਿਹੜੀ ਸਰਕਾਰ ਹੈ, ਉਸ ਸਰਕਾਰ ਵੱਲੋਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਆਪਣੀ ਹਿੰਦੂਤਵ ਦੀ ਰਾਜਨੀਤੀ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦਾ ਪ੍ਰਤੀਕਾਤਮਕ ਵਿਰੋਧ ਜਿਹੜਾ ਲੇਖਕਾਂ ਵੱਲੋਂ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਵਾਪਸ ਕਰਨਾ ਜਾਂ ਪਦਮ ਸ਼੍ਰੀ ਅਵਾਰਡ ਜਿਹੜਾ ਵਾਪਸ ਕਰਨਾ, ਉਹਦੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ। ਮੈਂ ਆਪਣੇ ਹਵਾਲੇ ਨਾਲ ਵੀ ਗੱਲ ਕਰ ਸਕਦਾ ਕਿਉਂਕਿ ਬਹੁਤ ਸਾਰੇ ਮਿੱਤਰ ਇਹ ਵੀ ਸਵਾਲ ਕਰ ਸਕਦੇ ਆ ਵੀ ਤੁਹਾਨੂੰ ਵੀ ਪੰਜਾਬੀ ਸਾਹਿਤਕਾਰ ਪੱਤਰਕਾਰ ਦਾ ਅਵਾਰਡ ਜਿਹੜਾ ਦੇਣ ਦਾ ਐਲਾਨ ਕੀਤਾ ਗਿਆ, ਬਿਲਕੁਲ ਦੇਣ ਦਾ ਐਲਾਨ ਕੀਤਾ ਗਿਆ, ਜਿਹਦੇ ਵਿੱਚ 5 ਲੱਖ ਰੁਪਏ ਦਿੱਤਾ ਜਾਏਗਾ ਤੇ ਨਾਲ ਉਹ ਇਨਾਮ ਦਿੱਤਾ ਜਾਏਗਾ, ਪਰ ਹਾਲੇ ਉਹਦੀ ਤਾਰੀਖ ਨਹੀਂ ਐਲਾਨੀ ਗਈ। ਹੁਣ ਮਸਲਾ ਇਹ ਹੈ ਕਿ ਸਵਾਲ ਬੜਾ ਵਾਜਬ ਹੈ ਕਿ ਤੁਸੀਂ ਕੀ ਕਰੋਗੇ। ਹੁਣ ਜਿਹੜੀ ਮੇਰੀ ਜ਼ਮੀਰ ਹੈ, ਮੇਰੀ ਜ਼ਮੀਰ ਇਹ ਕਹਿੰਦੀ ਹੈ ਵੀ ਮੈਨੂੰ ਇਹ ਇਨਾਮ ਨਹੀਂ ਲੈਣਾ ਚਾਹੀਦਾ, ਪਰ ਮਸਲਾ ਇਹ ਹੈ ਕਿ ਜੇ ਅਜਮੇਰ ਔਲਖ, ਸੁਰਜੀਤ ਪਾਤਰ ਹੋਰਾਂ ਨੂੰ ਵੀ ਉਹ ਸਾਰੇ ਅਵਾਰਡ ਮਿਲੇ ਆ, ਵਰਿਆਮ ਸਿੰਘ ਸੰਧੂ ਜਾਂ ਬਾਕੀ ਜਿਹੜੇ ਲੇਖਕ ਵੱਡੇ ਲੇਖਕ ਹੈ, ਜੇ ਉਹ ਪੰਜਾਬ ਦੇ ਵਿੱਚ ਇਸ ਕਿਸਮ ਦੀ ਐਜੀਟੇਸ਼ਨ ਜਿਹੜੀ ਹੁੰਦੀ ਹੈ ਇਨਾਮ ਵਾਪਸ ਕਰਨ ਦੇ ਰੂਪ ਦੇ ਵਿੱਚ ਜਿਹੜੀ ਐਜੀਟੇਸ਼ਨ ਨੇ ਉਹਦੀ ਉਹ ਅਗਵਾਈ ਕਰਨਗੇ ਤਾਂ ਲਾਜ਼ਮੀ ਤੌਰ ਤੇ ਸ਼ਾਇਦ ਸਭ ਤੋਂ ਪਹਿਲਾ ਬੰਦਾ ਮੈਂ ਹੀ ਹੋਵਾਂਗਾ। ਪਰ ਉਹਦੇ ਬਾਵਜੂਦ ਜੇ ਉਹ ਨਹੀਂ ਵੀ ਕਰਦੇ ਤਾਂ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੌਕਾ ਆਉਂਦਾ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੀ ਹਕੂਮਤ ਜਿਹੜੀ ਹੈ ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਕੋਈ ਬਹੁਤ ਵੱਡਾ ਇਸ ਤਰ੍ਹਾਂ ਦਾ ਕੰਮ ਕਰ ਦੇਵੇ ਜਿਹੜਾ ਸਿੱਧੇ ਤੌਰ ਦੇ ਉੱਤੇ ਸਾਡੀ ਆਵਾਜ਼ ਨੂੰ ਦਬਾਉਣ ਵਾਲਾ ਹੋਵੇ, ਤਾਂ ਸ਼ਾਇਦ ਸਭ ਤੋਂ ਪਹਿਲਾਂ ਬੰਦਾ ਮੈਂ ਹੀ ਉਹ ਇਨਾਮ ਵਾਪਸ ਕਰਨ ਦਾ ਐਲਾਨ ਕਰੂੰਗਾ ਜਾਂ ਨਾ ਲੈਣ ਦਾ ਐਲਾਨ ਕਰੂੰਗਾ। ਜਾਂ ਉਹਦੀ ਵਿਧੀ ਕੋਈ ਵੱਖਰੀ ਵੀ ਹੋ ਸਕਦੀ ਹੈ, ਉਹਦੀ ਵਿਧੀ ਵੱਖਰੀ ਜਿੱਦਾਂ ਇਹ ਹੋ ਸਕਦੀ ਹੈ ਵੀ ਤੁਸੀਂ ਇਨਾਮ ਵੀ ਲੈ ਲਿਆ ਕਿਉਂਕਿ ਇਨਾਮ ਲੋਕਾਂ ਦਾ, ਲੋਕਾਂ ਦੇ ਪੈਸੇ ਹੈ, ਉਸ ਇਨਾਮ ਦੀ ਰਾਸ਼ੀ ਜਿਹੜੀ ਹੈ ਤੁਸੀਂ ਪੰਜਾਬ ਦੇ ਜਿਹੜੇ ਗਰੀਬ ਲੇਖਕ ਹੈ ਜਿਨ੍ਹਾਂ ਦੀ ਕੋਈ ਪੁੱਛ ਪ੍ਰਤੀਤੀ ਨਹੀਂ ਹੈ, ਤੁਸੀਂ ਉਹ ਰਾਸ਼ੀ ਜਿਹੜੀ ਹੈ ਇੱਕ ਕਮੇਟੀ ਬਣਾ ਕੇ ਉਹਨਾਂ 'ਚ ਵੰਡ ਸਕਦੇ ਹੋ। ਇਹ ਵੱਖਰੀਆਂ ਵੱਖਰੀਆਂ ਵਿਧੀਆਂ ਹੈ। ਬਾਕੀ ਲੜਨ ਦੇ ਪੱਧਰ ਜਿਹੜੇ ਵੱਖਰੇ ਵੱਖਰੇ ਹੁੰਦੇ ਆ। ਕੇਂਦਰੀ ਪੰਜਾਬੀ ਲੇਖ ਸਭਾ ਦੇ ਫਰੰਟ ਤੋਂ ਲਗਾਤਾਰ ਜਿਹੜੀ 56 ਸਾਲ ਤੋਂ ਪੰਜਾਬ ਦੀ ਲੜਾਈ ਚੱਲ ਰਹੀ ਹੈ ਭਾਸ਼ਾ ਤੇ ਸੱਭਿਆਚਾਰ ਦੇ ਮਾਮਲੇ ਦੇ ਉੱਤੇ, ਉਹ ਲੜਾਈ ਦੀ ਅਗਵਾਈ ਕੇਂਦਰੀ ਪੰਜਾਬੀ ਲੇਖ ਸਭਾ ਕਰ ਰਹੀ ਹੈ ਤੇ ਸੁਸ਼ੀਲ ਦੋਸਾਂਝ ਉਹਦਾ ਲਗਾਤਾਰ ਮੈਂਬਰ ਹੀ ਨਹੀਂ ਹੈ। ਆਪਣੀ 10ਵੀਂ ਕਲਾਸ 'ਚ ਜਦੋਂ ਮੈਂ ਪੜ੍ਹਦਾ ਸੀ ਉਦੋਂ ਤੋਂ 1983 ਤੋਂ ਨਾਲ ਦੀ ਨਾਲ ਮੈਂ ਉਸ ਸਭਾ ਦਾ ਬਹੁਤ ਵਾਰ ਅਹੁਦੇਦਾਰ ਵੀ ਰਿਹਾ, ਮੀਤ ਪ੍ਰਧਾਨ ਵੀ ਰਿਹਾ, ਸਕੱਤਰ ਵੀ ਰਿਹਾ
ਤੇ ਅਸੀਂ ਉਸ ਲੜਾਈ ਨੂੰ ਉਸ ਲੈਵਲ ਤੇ ਵੀ ਲੈ ਕੇ ਜਾਂਦੇ। ਅਸੀਂ ਜਦੋਂ ਪੰਜਾਬੀ ਬੋਲੀ ਜਾਂ ਭਾਸ਼ਾ ਦੀ ਲੜਾਈ ਹੁੰਦੀ ਹੈ ਉਦੋਂ ਕੇਂਦਰੀ ਪੰਜਾਬੀ ਲੇਖ ਸਭਾ ਦੀ ਅਗਵਾਈ ਦੇ ਵਿੱਚ ਲੇਖਕ ਲੜਦੇ ਆ। ਤੇ ਲੇਖਕਾਂ ਦੀ ਲੜਾਈ ਨਹੀਂ ਹੈ ਕੇਵਲ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਦੀ ਲੜਾਈ, ਕੋਈ ਲੇਖਕਾਂ ਦੀ ਲੜਾਈ ਨਹੀਂ ਹੈ। ਇਹ ਹਰ ਆਮ ਬੰਦੇ ਦੀ, ਆਮ ਪੰਜਾਬੀ ਦੀ ਲੜਾਈ ਹੈ। ਅਸੀਂ ਉਦੋਂ ਅਪੀਲਾਂ ਕਰ ਥੱਕ ਜਾਂਦੇ ਹਾਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ, ਆਓ ਸਾਡੇ ਨਾਲ ਆਓ, ਆਪਾਂ ਪੰਜਾਬੀ ਬੋਲੀ ਨੂੰ ਬਚਾਈਏ, ਪੰਜਾਬੀ ਭਾਸ਼ਾ ਨੂੰ ਬਚਾਈਏ। ਜੀ ਉਸ ਲੜਾਈ ਦੇ ਵਿੱਚ ਇੱਕ ਵਿਸ਼ਾਲ ਤਰ੍ਹਾਂ ਦੀ ਲਾਮਬੰਦੀ ਹੁੰਦੀ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਪੰਜਾਬ ਦੀਆਂ ਬਾਕੀ ਮੰਗਾਂ ਦੀ ਲੜਾਈ ਵੀ ਜਿਹੜੀ ਹੈ ਉਹ ਨਾਲ ਜੁੜਦੀ ਚਲੀ ਜਾਂਦੀ ਹੈ। ਅਲਟੀਮੇਟਲੀ ਮੈਂ ਕਹਿੰਦਾ ਕਿ ਲੇਖਕ ਆਪਣੀ ਲਿਖਤ ਦੇ ਪੱਧਰ ਦੇ ਉੱਤੇ ਜਾਂ ਆਪਣੇ ਬੋਲਣ ਦੇ ਪੱਧਰ ਦੇ ਉੱਤੇ, ਜੇ ਤਾਂ ਪੰਜਾਬੀ ਲੇਖਕ ਨੇ ਜਿਨ੍ਹਾਂ ਨੂੰ ਇਨਾਮ ਹੁਣ ਤੱਕ ਮਿਲ ਚੁੱਕੇ ਆ, ਉਹਨਾਂ ਨੇ ਆਪਣੇ ਟਰੈਕ ਚੇਂਜ ਕਰ ਲਏ, ਹੁਣ ਇਸ ਕਰਕੇ ਵੀ ਸਾਨੂੰ ਇਨਾਮ ਮਿਲ ਗਿਆ ਅਸੀਂ ਹੁਣ ਸਰਕਾਰ ਦੇ ਪੱਖ 'ਚ ਲਿਖਣਾ। 99% ਜਿਹੜਾ ਲੇਖਕ ਹੈ ਪੰਜਾਬ ਦਾ ਨਹੀਂ ਦੇਸ਼ ਦਾ, ਉਹ ਐਂਟੀ ਸਟੈਬਲਿਸ਼ਮੈਂਟ ਹੈ, ਐਂਟੀ ਸਟੇਟ ਹੈ। ਭਾਵੇਂ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ ਹੋਣਗੇ ਪਰ ਆਪਣੀ ਕਹਾਣੀ 'ਚ, ਆਪਣੇ ਨਾਵਲ 'ਚ, ਆਪਣੀ ਕਵਿਤਾ 'ਚ, ਆਪਣੇ ਲੇਖਾਂ ਦੇ ਵਿੱਚ, ਵੱਖ-ਵੱਖ ਆਪਣੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਐਂਟੀ ਪੀਪਲ ਜਿਹੜੀਆਂ ਪਾਲਿਸੀ ਹੈ ਉਹਦੀ ਨਿਖੇਧੀ ਹੀ ਨਹੀਂ ਕੀਤੀ, ਉਹਦੀ ਚੀਰ-ਫਾੜ ਵੀ ਕੀਤੀ ਹੈ। ਤੇ ਜਦੋਂ ਕਿਤੇ ਧਰਨੇ ਮੁਜ਼ਾਹਰੇ ਜਾਂ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਐਜੀਟੇਸ਼ਨ ਹੋਣੀ ਹੈ, ਉਹਦੀ ਅਗਵਾਈ ਵੀ ਲੇਖਕਾਂ ਨੇ ਕੀਤੀ ਹੈ। ਅੱਜ ਵੀ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਪਲਾਜ਼ਾ ਦੇ ਵਿੱਚ ਪੰਜਾਬ ਦੇ ਲੇਖਕ ਇਕੱਠੇ ਹੋ ਰਹੇ, ਜਿਹਦੇ ਵਿੱਚ ਅਸੀਂ ਵੀ ਪਹੁੰਚਾਂਗੇ ਲਾਜ਼ਮੀ ਤੌਰ ਦੇ ਉੱਤੇ, ਪੰਜਾਬੀ ਜਿਹੜੀ USA ਵੱਲੋਂ, ਤੇ ਉਸ ਪ੍ਰੋਟੈਸਟ ਦੇ ਵਿੱਚ ਸਾਡੀ ਆਵਾਜ਼ ਵੀ ਲਾਜ਼ਮੀ ਤੌਰ ਤੇ ਸ਼ਾਮਲ ਹੋਏਗੀ। ਪਰ ਜੇ ਪੰਜਾਬ ਦਾ ਵੱਡਾ ਲੇਖਕ ਸੁਰਜੀਤ ਪਾਤਰ ਤੋਂ ਲੈ ਕੇ ਅਜਮੇਰ ਔਲਖ, ਗੁਰਦਿਆਲ ਸਿੰਘ ਹੋਰਾਂ ਨੂੰ ਸੰਸਕ੍ਰਿਤ ਇਨਾਮ ਵੀ ਮਿਲਿਆ, ਗਿਆਨਪੀਠ ਇਨਾਮ ਵੀ ਮਿਲਿਆ ਗੁਰਦਿਆਲ ਸਿੰਘ ਹੋਰਾਂ ਨੂੰ। ਜੇ ਇਹ ਲੇਖਕ ਦਲੀਪ ਕੌਰ ਟਿਵਾਣਾ ਵਗੈਰਾ ਵੀ ਇਹ ਲੇਖਕ ਅੱਗੇ ਹੋ ਕੇ ਲੜਦੇ ਆ, ਅਸੀਂ ਲਾਜ਼ਮੀ ਤੌਰ ਤੇ ਉਸ ਕਾਫਲੇ ਦੇ ਹਿੱਸਾ ਬਣਾਂਗੇ, ਇਸ ਗੱਲ ਦੀ ਗਰੰਟੀ ਹੈ। ਦੂਜੀ ਗੱਲ ਇਹ ਹੈ, ਮੈਂ ਉਮਰ 'ਚ ਤਾਂ ਛੋਟਾ ਹੈਗਾ ਹੀ ਹਾਂ, ਮੈਂ ਇਹਨਾਂ ਸਾਰੇ ਵੱਡੇ ਲੇਖਕਾਂ ਨੂੰ ਨਤਮਸਤਕ ਹਾਂ, ਮੈਂ ਅਕਲ 'ਚ ਵੀ ਇਹਨਾਂ ਤੋਂ ਛੋਟਾ ਹੈ। ਜੇ ਅੱਜ ਮੈਂ ਇਕੱਲਾ ਝੰਡਾ ਲੈ ਕੇ ਤੁਰ ਪਵਾਂਗਾ ਤਾਂ ਉਹ ਮੈਨੂੰ ਲੱਗਦਾ ਉਹ ਵਿਧੀ ਠੀਕ ਨਹੀਂ ਹੈ। ਟਾਈਮ, ਜਿੱਦਾਂ ਮੈਂ ਕਿਹਾ, ਸਮਾਂ, ਸਪੇਸ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਹਾਲੇ ਇਨਾਮ ਦੇਣ ਦਾ ਐਲਾਨ ਹੀ ਹੋਇਆ, ਹਾਲੇ ਇਨਾਮ ਦੇਣ ਦੀ ਕੋਈ ਤਾਰੀਖ ਨਹੀਂ ਮਿੱਥੀ ਗਈ। ਜਦੋਂ ਤਾਰੀਖ ਮਿੱਥੀ ਜਾਏਗੀ ਉਸ ਤੋਂ ਬਾਅਦ ਪਤਾ ਨਹੀਂ ਕੀ ਕੁਝ ਹੋਣਾ। ਤੇ ਇੱਕ ਪੂਰੀ ਸਮੂਹਿਕ ਤੌਰ ਦੇ ਉੱਤੇ, ਮੈਂ ਇਕੱਲਾ ਨਹੀਂ, ਸਮੂਹਿਕ ਤੌਰ ਦੇ ਉੱਤੇ ਆਪਣੇ ਲੇਖਕ ਭਾਈਚਾਰੇ ਨੂੰ ਨਾਲ ਲੈ ਕੇ ਜਿਹੜਾ ਡਿਸੀਜਨ ਅਸੀਂ ਲਵਾਂਗੇ, ਉਸ ਡਿਸੀਜਨ ਨੂੰ ਬੜੀ ਛੇਤੀ ਤੁਹਾਡੇ ਸਾਹਮਣੇ ਰੱਖਾਂਗੇ ਜੀ। ਜੀ ਤੇ ਬਿਲਕੁਲ ਮੇਰਾ ਇਹੀ ਕੁਐਸਚਨ ਸੀਗਾ ਅਗਲਾ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕਾਂਗਰਸ ਦੇ ਵੱਲ ਆਉਂਦੇ ਹਾਂ ਕਿ ਜਿਨ੍ਹਾਂ ਦਾ ਕਾਟੋ ਕਲੇਸ਼ ਬੜੀ ਦੇਰ ਤੋਂ ਆ। ਜਿਵੇਂ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਮੈਨੂੰ ਹੀ ਕਪਤਾਨੀ ਮਿਲੀ ਰਹੇ। ਇਸੇ ਲਈ ਜਿਹੜੇ ਰਾਹੁਲ ਗਾਂਧੀ ਆ ਉਹ ਵੱਖ-ਵੱਖ ਲੀਡਰਾਂ ਨੂੰ ਪੰਜਾਬ ਦੇ ਵਿੱਚ ਕਾਂਗਰਸ ਦਿਆਂ ਨੂੰ ਮਿਲੇ ਆ। ਕੀ ਕਨਸੋਆਂ ਹੈ ਇਸ ਚੀਜ਼ ਦੀਆਂ? ਦੇਖੋ, ਪਹਿਲਾਂ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਨੇ, ਵੱਖ-ਵੱਖ ਡੈਪੂਟੇਸ਼ਨ ਗਏ ਉਹਨਾਂ ਦੇ ਕੋਲ। ਫਿਰ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ। ਕਨਸੋਆਂ ਇਹ ਹੈ ਕਿ ਜਿਹੜੇ ਵਿਧਾਇਕ ਹੈ ਉਹਦੇ ਵਿੱਚੋਂ ਤਾਂ 90% ਵਿਧਾਇਕਾਂ ਨੇ ਇਸ ਗੱਲ ਨੂੰ ਬੜਾ ਜ਼ੋਰ ਦੇ ਕੇ ਰਾਹੁਲ ਗਾਂਧੀ ਦੇ ਸਾਹਮਣੇ ਰੱਖਿਆ ਹੈ ਵੀ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਵਿੱਚ ਕਾਂਗਰਸ ਦੀ ਡੁੱਬਦੀ ਹੋਈ ਬੇੜੀ ਨੂੰ ਪਾਰ ਲਾ ਸਕਦੇ ਆ। ਫਿਰ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਬਾਰੇ ਜੋ ਸਾਡੇ ਕੋਲ ਖਬਰਾਂ ਆਈਆਂ, 30-31 ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਆ ਉਹ ਰਾਹੁਲ ਗਾਂਧੀ ਨੂੰ ਜਾ ਕੇ ਮਿਲੇ ਆ, ਉਹਨਾਂ ਨੇ ਤਲਬ ਕੀਤਾ ਸੀ ਉਹਨਾਂ ਨੂੰ। ਉਹਨਾਂ ਵਿੱਚੋਂ ਵੀ 70% ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਨੇ ਪ੍ਰਧਾਨਗੀ ਦੇ ਇਸ਼ੂ ਦੇ ਉੱਤੇ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਇਸ਼ੂ ਦੇ ਉੱਤੇ ਕੈਪਟਨ ਅਮਰਿੰਦਰ ਦੀ ਹਮਾਇਤ ਕੀਤੀ ਹੈ। ਕੁਝ ਜਿਹੜੇ ਜ਼ਿਲ੍ਹਿਆਂ ਦੇ ਆਗੂਆਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੀ ਬੜੇ ਮਿਹਨਤੀ ਲੀਡਰ ਹੈ, ਲਗਾਤਾਰ ਐਕਟਿਵ ਰਹਿੰਦੇ ਆ। ਜਿਹੜੇ ਵਿਧਾਇਕ ਮਿਲੇ ਉਹਦੇ ਵਿੱਚੋਂ ਬੀਬੀ ਰਜਿੰਦਰ ਕੌਰ ਭੱਠਲ ਜਾਂ 2-3 ਵਿਧਾਇਕਾਂ ਨੇ ਕੁਝ ਇਸ ਤਰ੍ਹਾਂ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ ਵੀ ਬੈਲੈਂਸ ਬਣਾ ਕੇ ਰੱਖਿਆ ਜਾਣਾ ਚਾਹੀਦਾ। ਉਹਨਾਂ ਨੇ ਅੰਬਿਕਾ ਸੋਨੀ ਨੂੰ ਪ੍ਰੈਜ਼ੀਡੈਂਟ ਬਣਾਉਣ ਦੀ ਗੱਲ ਕੀਤੀ ਹੈ। ਅਲਟੀਮੇਟਲੀ ਜਿਹੜਾ ਹੁਣ ਟਰੈਕ ਚੇਂਜ ਹੁੰਦਾ ਦਿਖਾਈ ਦੇ ਰਿਹਾ, ਉਹਦੇ 'ਚ ਪਹਿਲਾਂ ਤਾਂ ਇਹ ਗੱਲ ਆ ਰਹੀ ਸੀ ਵੀ ਸ਼ਾਇਦ ਪ੍ਰਧਾਨ ਦੇ ਤੌਰ ਦੇ ਉੱਤੇ ਅੰਬਿਕਾ ਸੋਨੀ ਜਾਂ ਸੁਨੀਲ ਜਾਖੜ ਦਾ ਨਾਮ ਬੋਲਣ ਲੱਗ ਪਿਆ ਸੀ ਤੇ ਕੰਪੇਨ ਕਮੇਟੀ ਦਾ ਚੇਅਰਮੈਨ ਕੈਪਟਨ ਅਮਰਿੰਦਰ ਨੂੰ ਲਾਉਣ ਦੀ ਗੱਲਾਂ ਹੋ ਰਹੀਆਂ ਸੀ। ਇਨ ਬਿਟਵੀਨ ਇਹ ਆ ਗਿਆ ਕਿ ਉਹ ਵੱਖਰੀ ਪਾਰਟੀ ਵੀ ਬਣਾ ਸਕਦੇ, ਉਹਦੇ ਨਾਲ ਪ੍ਰੈਸ਼ਰ ਜਿਹੜਾ ਹਾਈਕਮਾਂਡ ਤੇ ਵੱਧ ਗਿਆ। ਇਸੇ ਕਰਕੇ ਰਾਹੁਲ ਗਾਂਧੀ ਨੇ ਦੂਜੀ ਵਾਰ ਵਿਧਾਇਕਾਂ ਨਾਲ, ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਉਹ ਵਿਧਾਇਕਾਂ ਨੂੰ ਮਿਲ ਚੁੱਕੇ ਸੀ ਤਾਂ ਜੋ ਕੈਪਟਨ ਅਮਰਿੰਦਰ ਕਿਤੇ ਵੱਖਰੀ ਪਾਰਟੀ ਬਣਾਉਣ ਦਾ ਜਿਹੜਾ ਬਹੁਤ ਸਿਰੇ ਦਾ ਕਦਮ ਨਾ ਚੁੱਕ ਲੈਣ। ਹੁਣ ਗੇਂਦ ਜਿਹੜੀ ਹੈ ਉਹ ਬੀਬੀ ਸੋਨੀਆ ਗਾਂਧੀ ਦੇ ਪਾਲੇ 'ਚ ਹੈ। ਬੜੀ ਜਲਦੀ ਕੈਪਟਨ ਅਮਰਿੰਦਰ ਨੂੰ ਬੀਬੀ ਸੋਨੀਆ ਗਾਂਧੀ ਕਾਲ ਕਰ ਸਕਦੀ ਹੈ ਤੇ ਰਾਹੁਲ ਗਾਂਧੀ ਨੇ ਸਾਰੀ ਰਿਪੋਰਟ ਜਿਹੜੀ ਹੈ ਸੋਨੀਆ ਗਾਂਧੀ ਨੂੰ ਫੀਡ ਕਰ ਦਿੱਤੀ ਹੋਏਗੀ। ਤੇ ਬਹੁਤ ਹੀ ਸੰਭਾਵਨਾ ਜੋ ਸਾਨੂੰ ਲੱਗ ਰਹੀ ਹੈ ਵੀ ਹੁਣ ਟਰੈਕ ਚੇਂਜ ਇੱਦਾਂ ਹੋਣਾ ਹੈ ਕਿ ਕੈਪਟਨ ਅਮਰਿੰਦਰ ਨੂੰ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਜਿਹੜੀ ਸੰਭਾਵਨਾ ਬਣ ਗਈ ਹੈ।
ਕੰਪੇਨ ਕਮੇਟੀ ਦੀ ਚੇਅਰਮੈਨ ਸ਼ਾਇਦ ਅੰਬਿਕਾ ਸੋਨੀ ਨੂੰ ਲਾ ਦਿੱਤਾ ਜਾਏ, ਜੋ ਕਨਸੋ ਹੈ। ਬਾਕੀ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਬੈਠ ਕੇ ਕੀ ਫੈਸਲਾ ਕਰਦੇ ਹੈ ਇਹ ਉਹਨਾਂ ਤੇ ਹੈ। ਪਰ ਟੋਟਲ ਜਿਹੜੀ ਪ੍ਰਕਿਰਿਆ, ਟੋਟਲ ਜਿਸ ਕਿਸਮ ਦਾ ਅਮਲ ਚੱਲ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਇਹ ਅਨਡੈਮੋਕ੍ਰੇਟਿਕ ਹੈ। ਇਹ ਕੋਈ ਜਮਹੂਰੀ ਪ੍ਰਕਿਰਿਆ ਨਹੀਂ ਹੈ। ਪਾਰਟੀਆਂ 'ਚ ਜਮਹੂਰੀ ਪ੍ਰਕਿਰਿਆ ਹੁੰਦੀ ਹੈ। ਤੁਸੀਂ ਠੀਕ ਹੈ, ਹਾਈਕਮਾਂਡ ਬੁਲਾਉਂਦੀ ਹੈ ਵਿਧਾਇਕਾਂ ਨੂੰ, ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਬੁਲਾ ਲਿਆ, ਜ਼ਿਲ੍ਹਾ ਪ੍ਰਧਾਨਾਂ ਨੂੰ ਬੁਲਾ ਲਿਆ, ਇਹ ਤਰੀਕਾ ਸਹੀ ਨਹੀਂ ਹੈ। ਤੁਸੀਂ ਪੰਜਾਬ ਕਾਂਗਰਸ ਦਾ ਡੈਲੀਗੇਟ ਸੈਸ਼ਨ ਬੁਲਾ ਲਓ। ਪੰਜਾਬ ਕਾਂਗਰਸ ਦੀ ਜਿਹੜੀ ਮੈਂਬਰਸ਼ਿਪ ਦੇ ਆਧਾਰ 'ਤੇ ਜਿਹੜਾ ਡੈਲੀਗੇਸ਼ਨ ਸੈਸ਼ਨ ਬੁਲਾ ਕੇ, ਡੈਲੀਗੇਸ਼ਨ ਸੈਸ਼ਨ ਦੇ ਵਿੱਚ ਲੀਡਰਸ਼ਿਪ ਵੀ ਆਵੇ, ਹਾਈਕਮਾਂਡ ਵੀ ਆ ਕੇ ਬੈਠੇ ਤੇ ਉੱਥੇ ਕੈਪਟਨ ਅਮਰਿੰਦਰ ਆਪਣੀ ਗੱਲ ਰੱਖਣ, ਪ੍ਰਤਾਪ ਸਿੰਘ ਬਾਜਵਾ ਆਪਣੀ ਗੱਲ ਰੱਖਣ, ਫਿਰ ਵੋਟਿੰਗ ਕਰਾ ਲਓ। ਪਤਾ ਲੱਗ ਜਾਏਗਾ ਕਿ ਪੰਜਾਬ ਕਾਂਗਰਸ ਦੇ ਵਿੱਚ ਪਹਿਲੀ ਪਸੰਦ ਕਿਹੜੀ ਹੈ। ਇਸ ਤਰੀਕੇ ਦੀ ਥਾਂ ਦੇ ਉੱਤੇ ਹਾਈਕਮਾਂਡ ਨੇ ਸਾਰੀਆਂ ਤਾਕਤਾਂ ਆਪਣੇ ਕੋਲ ਰੱਖੀਆਂ ਹੋਈਆਂ, ਜਿਹਦੇ ਕਰਕੇ ਵਿਰੋਧ ਹੁੰਦਾ। ਜੇ ਡੈਲੀਗੇਟ ਸੈਸ਼ਨ ਦੇ ਵਿੱਚ ਬਕਾਇਦਾ ਸਹਿਮਤੀ ਨਹੀਂ ਬਣਦੀ, ਵੋਟਿੰਗ ਹੋ ਜਾਂਦੀ ਹੈ, ਉਹਦੇ ਬਾਵਜੂਦ ਵੋਟਿੰਗ 'ਚ ਜਿਹਨੂੰ ਤੁਸੀਂ ਪਹਿਲੀ ਪਸੰਦ ਬਣਾ ਲੈਂਦੇ ਹੋ ਤੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਜਦ ਹਾਈਕਮਾਂਡ ਕਿਸੇ ਨੂੰ ਥੋਪਦੀ ਹੈ ਤਾਂ ਫਿਰ ਕੋਈ ਨਾ ਕੋਈ ਵਿਰੋਧ ਉੱਠਦਾ ਹੈ। ਇਸੇ ਕਰਕੇ ਹਾਈਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਬਣਾਤਾ, ਕੈਪਟਨ ਅਮਰਿੰਦਰ ਤੇ ਉਹਦੇ ਸਾਥੀਆਂ ਨੇ ਉਹਦਾ ਵਿਰੋਧ ਕੀਤਾ। ਹੁਣ ਕੱਲ੍ਹ ਨੂੰ ਜੇ ਕੈਪਟਨ ਨੂੰ ਪ੍ਰਧਾਨ ਬਣਾ ਦਿੱਤਾ ਜਾਏਗਾ, ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਰੁਕ ਨਹੀਂ ਜਾਏਗਾ। ਕਿਸੇ ਨਾ ਕਿਸੇ ਲੈਵਲ ਤੇ ਉਹ ਅੰਦਰੋਂ ਵਿਰੋਧ ਕਰਦੇ ਰਹਿਣਗੇ, ਜਿਹਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋ ਸਕਦਾ ਹੈ। ਜੀ ਅੱਜ ਹੀ ਤੇ ਮੇਰਾ ਆਖਰੀ ਸਵਾਲ ਹੈਗਾ ਕਿ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ ਬੜੇ ਜ਼ੋਰਾਂ ਸ਼ੋਰਾਂ 'ਤੇ ਸੀ, ਅਤੇ ਉਹ ਕਨਸੋਆਂ ਵੀ ਹੈਗੀਆਂ ਕਿ ਉਹ ਖਤਮ ਹੋ ਗਈ ਹੈ, ਅਤੇ ਹੁਣ ਕਿਸ ਪਾਸੇ ਨੂੰ ਜਾ ਰਹੀ ਹੈ? ਦੇਖੋ, ਐਜੂਕੇਸ਼ਨ ਨਹੀਂ ਖਤਮ ਹੋਈ। ਐਜੂਕੇਸ਼ਨ ਰੇਲਵੇ ਟਰੈਕ ਤੋਂ ਉਠਾ ਕੇ ਉਹਦਾ ਟਰੈਕ ਬਦਲ ਦਿੱਤਾ ਗਿਆ ਜੀ। ਮੁੱਖ ਮੰਤਰੀ ਸਾਹਿਬ ਨਾਲ, ਬਾਦਲ ਸਾਹਿਬ ਨਾਲ 4.5 ਘੰਟੇ ਕਿਸਾਨ ਲੀਡਰਸ਼ਿਪ ਦੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਕਿਸਾਨ ਆਗੂ ਨੇ ਕਿਹਾ ਕਿ ਕੁਝ ਮੰਗਾਂ ਦੇ ਉੱਤੇ ਕੁਝ ਹਮਦਰਦੀ ਦਿਖਾ ਰਹੇ ਸੀ ਬਾਦਲ ਸਾਹਿਬ, ਪਰ ਚਾਹੇ ਮੁਆਵਜ਼ੇ ਦਾ ਮਾਮਲਾ ਹੋਵੇ, 40,000 ਮੁਆਵਜ਼ਾ ਉਹ ਮੰਗ ਰਹੇ, ਨਰਮਾ ਪੱਤੀ ਸਾਰੀ ਤਬਾਹ ਹੋ ਗਈ ਹੈ, ਪਰ 8,000 ਮੁਆਵਜ਼ਾ ਦੇਣ ਤੋਂ ਅੱਗੇ ਨਹੀਂ ਵੱਧ ਰਹੀ ਪੰਜਾਬ ਸਰਕਾਰ। ਤੇ ਜਦੋਂ 40,000 ਦੀ ਗੱਲ ਆਈ ਤੇ ਬਾਦਲ ਸਾਹਿਬ ਨੇ ਗੱਲ ਸੁੱਟ ਦਿੱਤੀ ਕੇਂਦਰ ਦੇ ਪਾਲੇ 'ਚ, ਕਹਿ ਕੇ ਵੀ ਇਹ ਤਾਂ ਜੀ ਕੇਂਦਰ ਸਰਕਾਰ ਦਾ ਮਾਮਲਾ ਹੈ। ਤੇ ਭਾਰਤੀ ਜਨਤਾ ਪਾਰਟੀ ਜਿਹੜੀ 7 ਦਿਨ ਤੱਕ ਰੇਲਵੇ ਟਰੈਕ ਜਾਮ ਰਹੇ, ਭਾਰਤੀ ਜਨਤਾ ਪਾਰਟੀ ਬੋਲੀ ਤੱਕ ਨਹੀਂ ਸੀ। ਆਖਰੀ ਦਿਨ ਭਾਰਤੀ ਜਨਤਾ ਪਾਰਟੀ ਦੇ MPs ਨੂੰ ਵੀ ਕਾਲ ਕਰ ਲਿਆ ਬਾਦਲ ਸਾਹਿਬ ਨੇ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਕਿਸਾਨੀ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਨਹੀਂ, ਚੁੱਪ ਰਹੇ। ਵੱਖਰੀ ਗੱਲ ਹੈ, ਮਦਨ ਮੋਹਨ ਮਿੱਤਲ ਨੇ ਕਿਹਾ ਕਿ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਪਰ ਗੱਲ ਇਹ ਹੈ ਤੇ ਸਾਰੀ ਬਦਨਾਮੀ ਝੱਲਣੀ ਪਈ ਸ਼੍ਰੋਮਣੀ ਅਕਾਲੀ ਦਲ ਨੂੰ। ਪਰ ਬਾਦਲ ਸਾਹਿਬ ਨੇ ਆਖਰੀ ਦਿਨ BJP ਦੇ ਮੈਂਬਰ ਪਾਰਲੀਮੈਂਟ ਵੀ ਬੁਲਾਏ ਹੈ ਤੇ ਪ੍ਰੇਮ ਸਿੰਘ ਚੰਦੂਮਾਜਰੇ ਦੀ ਇਹ ਡਿਊਟੀ ਲਾ ਦਿੱਤੀ ਗਈ ਹੈ ਕਿ ਤੁਸੀਂ ਰਾਜਸਥਾਨ ਤੇ ਹਿਮਾਚਲ ਦੇ ਵੀ ਜਿਹੜੇ BJP ਦੇ MP ਉਹਨਾਂ ਨੂੰ ਨਾਲ ਲੈ ਕੇ, ਪੰਜਾਬ ਦੇ MPs ਨੂੰ ਵੀ ਨਾਲ ਲੈ ਕੇ ਦਿੱਲੀ 'ਚ ਜਾ ਕੇ ਗੱਲ ਰੱਖੋ ਸਰਕਾਰ ਦੇ ਸਾਹਮਣੇ। ਤੇ ਬਾਦਲ ਸਾਹਿਬ ਖੁਦ ਵੀ ਨਰਿੰਦਰ ਮੋਦੀ ਤੋਂ ਵਕਤ ਮੰਗ ਰਹੇ ਆ ਤਾਂ ਜੋ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਵਾਜਬ ਤਰੀਕੇ ਨਾਲ ਕੱਢਿਆ ਜਾ ਸਕੇ। ਪਰ ਕੇਂਦਰ ਸਰਕਾਰ ਦੀ ਹੱਠ ਵਾਲੀ ਨੀਤੀ ਹੈ ਤੇ ਬਾਦਲ ਸਰਕਾਰ ਦੇ ਪੱਲੇ ਕੁਝ ਨਹੀਂ ਹੈ ਪੰਜਾਬ ਦੇ ਵਿੱਚ। ਇਸ ਕਰਕੇ ਐਜੂਕੇਸ਼ਨ ਹਾਲੇ ਵੀ ਬਣੀ ਹੋਈ ਹੈ। ਕਿਸਾਨੀ ਨੇ ਜਾਂ ਕਿਸਾਨਾਂ ਦੀ ਲੀਡਰਸ਼ਿਪ ਨੇ ਇਹ ਫੈਸਲਾ ਜਿਹੜਾ ਕੀਤਾ, ਉਹ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੋ ਰਹੀ ਸੀ ਉਹਨੂੰ ਧਿਆਨ 'ਚ ਰੱਖ ਕੇ ਕੀਤਾ। ਲੀਡਰਸ਼ਿਪ ਨੇ ਕਿਹਾ ਕਿ ਅਸੀਂ ਲੋਕ ਪਰੇਸ਼ਾਨ ਹੋ ਰਹੇ ਸੀ, ਇਸ ਕਰਕੇ ਆਪਣੇ ਟਰੈਕ ਬਦਲ ਲਏ ਆ, ਯਾਨੀ ਰੇਲਵੇ ਟਰੈਕ ਤੋਂ ਉੱਠ ਗਏ ਆ। ਅਸੀਂ ਹੁਣ ਮੰਤਰੀਆਂ ਦੇ ਘਰ ਘੇਰਾਂਗੇ 30 ਤਰੀਕ ਤੋਂ 25 ਤਰੀਕ ਤੋਂ 15 ਅਕਤੂਬਰ ਨੂੰ ਉਹਨਾਂ ਦੀ ਆਪਣੀ ਮੀਟਿੰਗ ਹੈ, ਜਿਸ 'ਚ ਕਿਸਾਨ ਜਿਹੜੀ ਲੀਡਰਸ਼ਿਪ ਆਪਣਾ ਫੈਸਲਾ ਕਰੇਗੀ। ਮੰਤਰੀਆਂ ਦੇ ਘਰ ਘੇਰੇ ਜਾਣਗੇ, MPs ਦੇ ਘਰ ਘੇਰੇ ਜਾਣਗੇ, ਵਿਧਾਇਕਾਂ ਦੇ ਘਰ ਘੇਰੇ ਜਾਣਗੇ। ਇਹ ਐਜੂਕੇਸ਼ਨ ਦਾ ਰੂਪ ਬਦਲਿਆ। ਕਿਸਾਨੀ ਲਗਾਤਾਰ ਲੜ ਰਹੀ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ। ਸਰਕਾਰ ਜਿਹੜੀ ਹੈ ਉਹ ਇਸ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਨਹੀਂ ਪਾ ਰਹੀ। ਸਰਕਾਰ ਦੀ ਸਿਰੇ ਦੀ ਨਲਾਇਕੀ ਹੈ। ਹਰ ਸਾਲ ਹੀ ਨਹੀਂ, ਸਾਲ 'ਚ 2 ਵਾਰੀ ਹਰ ਸੀਜ਼ਨ ਦੇ ਉੱਤੇ, ਝੋਨੇ ਦੇ ਸੀਜ਼ਨ ਤੇ ਕਣਕ ਦੇ ਸੀਜ਼ਨ ਦੇ ਉੱਤੇ ਕਿਸਾਨੀ ਜਿਹੜੀ ਹੈ ਖੇਤਾਂ 'ਚੋਂ ਨਿਕਲ ਕੇ ਸੜਕਾਂ ਤੇ ਹੁੰਦੀ ਹੈ। ਇਹ ਪਿਛਲੇ ਲੰਮੇ ਸਮੇਂ ਤੋਂ ਹੋ ਰਿਹਾ ਤੇ ਸਭ ਤੋਂ ਜ਼ਿਆਦਾ ਹਿਤੈਸ਼ੀ ਜਿਹੜੀ ਹੈ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਸਾਬਤ ਕਰਦਾ ਹੈ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੀ ਪਾਲਿਸੀ ਜਿਹੜੀ ਹੈ ਉਹ ਕਿਸਾਨਾਂ ਦੇ ਵਿਰੋਧ 'ਚ ਭੁਗਤਦੀ ਹੈ ਹਰ ਵਾਰ। ਅੱਜ ਪੰਜਾਬ ਦਾ ਕਿਸਾਨ ਜੇ ਦੁਖੀ ਹੈ, ਅੱਜ ਪੰਜਾਬ ਦੇ ਕਿਸਾਨ ਦੀ ਜਿਹੜੀ ਫਸਲ ਤਬਾਹ ਹੋਈ ਹੈ ਤੇ ਉਹ ਸਰਕਾਰ ਦੀ ਨਲਾਇਕੀ ਕਰਕੇ ਹੋਈ ਹੈ। ਸਰਕਾਰ ਦੇ ਖੇਤੀਬਾੜੀ ਮਹਿਕਮੇ ਨੇ ਮਨਜ਼ੂਰੀ ਦਿੱਤੀ ਕੀਟਨਾਸ਼ਕ ਖਰੀਦਣ ਦੀ ਤੇ ਉਹ ਨਕਲੀ ਕੀਟਨਾਸ਼ਕ ਜਿਹੜੀਆਂ 33 ਕਰੋੜ ਦੀਆਂ ਖਰੀਦੀਆਂ ਗਈਆਂ। ਜਥੇਦਾਰ ਤੋਤਾ ਸਿੰਘ ਹਾਲੇ ਵੀ ਮੰਤਰੀ ਹੈ, ਉਹਨਾਂ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ। ਡਾਇਰੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ, ਉਹ ਜੇਲ੍ਹ 'ਚ ਵੀ ਹੈ, ਪਰ ਜਥੇਦਾਰ ਤੋਤਾ ਸਿੰਘ ਜਿਹੜੇ ਆ ਉਹ ਮੰਤਰੀ ਹੈ। ਤੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਕਹਿੰਦੇ ਆ ਕਿ ਨਹੀਂ ਉਹਨਾਂ ਦਾ ਕਸੂਰ ਹੀ ਕੋਈ ਨਹੀਂ। ਖੇਤੀ ਮਹਿਕਮਾ ਉਹਨਾਂ ਦੇ ਕੋਲ ਹੈ, ਉਹਨਾਂ
ਕੀਟਨਾਸ਼ਕਾਂ ਦੀ ਵਰਤੋਂ ਦੇ ਨਾਲ ਸਾਰੀ ਫਸਲ ਤਬਾਹ ਹੋਈ ਹੈ। ਕਿਸਾਨ ਹੋਰ ਕੀ ਚਾਹੁੰਦੇ? ਕਿਸਾਨ ਕਹਿੰਦੇ ਸਾਡਾ ਮੁਆਵਜ਼ਾ ਸਹੀ ਦਿਓ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ। ਤੇ ਸਰਕਾਰ ਇਹ ਦੋ ਹੀ ਗੱਲਾਂ ਮੰਨਣ ਨੂੰ ਤਿਆਰ ਨਹੀਂ ਦਿਖਾਈ ਦੇ ਰਹੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਕਿਸਾਨੀ ਦੀ ਐਜੀਟੇਸ਼ਨ ਇੱਕ ਹੋਰ ਜ਼ਿਆਦਾ ਤਿੱਖਾ ਰੂਪ ਅਖਤਿਆਰ ਕਰਨ ਵੱਲ ਜਾ ਰਹੀ ਹੈ। ਜੀ ਸੁਸ਼ੀਲ ਜੀ, ਇਹ ਸੀ ਮੇਰਾ ਆਖਰੀ ਸਵਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਟਾਈਮ ਦਿੱਤਾ ਤੇ ਜੋ ਵੀ ਸਾਡੇ ਮਨ ਦੇ ਵਿੱਚ ਹੁੰਦਾ ਹੈ, ਜੋ ਵੀ ਸਵਾਲ ਹੁੰਦੇ ਆ, ਉਹਨਾਂ ਨੂੰ ਤੁਸੀਂ ਵਿਸਥਾਰ ਨਾਲ ਦੱਸਦੇ ਹੋ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ।